ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁੱਤ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 12 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ, ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਧਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਦੁਨੀਆ 'ਚ ਬਹੁਤ ਜ਼ਿਆਦਾ ਟਰਮੋਇਲ ਚੱਲ ਰਿਹਾ ਆ ਗਲੋਬਲ ਇਕੋਨਮੀ ਨੂੰ ਲੈ ਕੇ, ਤੇ ਜੋ ਜੰਗ ਚੱਲ ਰਹੀ ਹੈਗੀ ਆ। ਰਸ਼ੀਆ ਨੇ ਯੂਕਰੇਨ 'ਚ ਅਟੈਕ ਕੀਤਾ ਆ। ਨਾਰਥ ਕੋਰੀਆ ਵਾਲਾ ਜਿਹੜਾ ਆ ਥਾਪੀਆਂ ਮਾਰੀ ਜਾਂਦਾ, ਉਹਨ ਕਿੰਨੀਆਂ ਮਿਜ਼ਾਈਲ ਸਿੱਟ ਦਿੱਤੀਆਂ ਆ ਪਿਛਲੇ ਦਿਨਾਂ ਦੇ ਵਿੱਚ। ਤੇ ਅੱਜ ਇੱਕ ਬਹੁਤ ਵੱਡਾ ਕਹਿੰਦੇ ਵੀ ਐਕਸ਼ਨ ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਹੋ ਸਕਦਾ ਆ। ਸਾਊਦੀ ਅਰੇਬੀਆ ਦੇ ਵਿੱਚ ਜੋ ਓਪੈਕ ਆ, ਆਇਲ ਦੀ ਜੋ ਪ੍ਰੋਡਕਸ਼ਨ ਦੀ ਬੋਡੀ ਹੈਗੀ, ਜੋ ਡਿਸਾਈਡ ਕਰਦੇ ਆ ਕਿੰਨਾ ਉਹਨਾਂ ਨੇ ਪ੍ਰੋਡਿਊਸ ਕਰਨਾ ਆ, ਉਹਨਾਂ ਨੇ ਕਹਿਤਾ ਵੀ ਅਸੀਂ 2 ਮਿਲੀਅਨ ਬੈਰਲਸ ਪਰ ਡੇ ਨਵੰਬਰ 1 ਤੋਂ ਕੱਟ ਕਰਨ ਜਾ ਰਹੇ ਆ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅੱਜ ਪੂਰੀ ਥ੍ਰੈਟ ਕੀਤਾ ਹੈ। ਉਹਨਾਂ ਨੂੰ ਕਿਹਾ ਵੀ ਤੁਸੀਂ ਰਸ਼ੀਆ ਦੇ ਨਾਲ ਖੜ ਗਏ ਆ ਉਸ ਟਾਈਮ ਦੇ ਉੱਤੇ ਜਦੋਂ ਪੂਰੀ ਦੁਨੀਆ ਦੇ ਵਿੱਚ ਗੈਸ ਦੀ ਕਿੱਲਤ ਆ, ਤੇ ਤੁਸੀਂ ਜੋ ਆ ਇਹ ਕੱਟ ਕਰਨ ਜਾ ਰਹੇ ਹੈਗੇ ਆ। ਗਲੋਬਲ ਇਕੋਨਮੀ ਇੱਕ ਤਰ੍ਹਾਂ ਦੇ ਨਾਲ ਨਾਈਫ ਐਜ ਤੇ ਹੈਗੀ ਆ। એનર્ਜੀ ਪ੍ਰਾਈਸਸ ਬਹੁਤ ਜ਼ਿਆਦਾ ਹਾਈ ਆ, ਯੂਰਪ ਦੇ ਵਿੱਚ ਵੀ ਬਹੁਤ ਹਾਈ ਆ। ਉਸ ਟਾਈਮ ਦੇ ਉੱਤੇ ਆਇਲ ਪ੍ਰੋਡਕਸ਼ਨ ਕੱਟ ਕਰਨ ਜਾ ਰਹੇ ਆ, ਜਿਸ ਟਾਈਮ ਤੇ ਜ਼ਰੂਰਤ ਬਹੁਤ ਹੈਗੀ ਆ। ਸਾਊਦੀ ਅਰੇਬੀਆ ਤੇ US ਦੇ ਰਿਲੇਸ਼ਨ 1940 ਤੇ 40 ਤੋਂ ਚੱਲ ਰਹੇ ਆ। ਬਿਲੀਅਨਸ ਆਫ US ਡਾਲਰ ਦੀ ਮਿਲਟਰੀ ਤੇ ਸਿਕਿਉਰਿਟੀ ਏਡ ਸਾਊਦੀ ਅਰੇਬੀਆ ਨੂੰ ਦਿੱਤੀ ਗਈ ਆ। ਈਵਨ ਦੋ ਸਾਊਦੀ ਅਰੇਬੀਆ ਦੁਨੀਆ ਦਾ ਹਿਊਮਨ ਰਾਈਟਸ ਦਾ ਸਭ ਤੋਂ ਵੱਡਾ ਵਾਇਲੇਟਰ ਵੀ ਹੈਗਾ ਆ, ਤੇ ਅਮਰੀਕਾ ਵਾਲਿਆਂ ਨੇ ਆਪਣੀਆਂ ਅੱਖਾਂ ਇਸ ਇਸ਼ੂ ਤੇ ਬੰਦ ਕਰ ਰੱਖੀਆਂ। ਜਦੋਂ ਵਾਸ਼ਿੰਗਟਨ ਪੋਸਟ ਦਾ ਜੋ ਇੱਕ ਜਰਨਲਿਸਟ ਸੀ, ਉਸ ਦੇ ਟੁਕੜੇ ਟੁਕੜੇ ਕਰਕੇ ਜਿਹੜੇ ਆ ਅੰਬੈਸੀ ਦੇ ਵਿੱਚ ਟਰਕੀ ਦੀ ਜੋ ਸੀ ਉੱਥੇ ਲੱਭੇ ਸੀ, ਸ਼ਰੇਆਮ ਪਤਾ ਚੱਲਿਆ ਸੀ ਵੀ ਸਾਊਦੀ ਅਰੇਬੀਆ ਇਨਵੋਲਵ ਆ। ਈਵਨ ਬਰਨੀ ਸੈਂਡਰਸ ਜੋ ਸੈਨੇਟਰ ਆ, ਉਹਨਾਂ ਨੇ ਵੀ ਇਹ ਕਿਹਾ ਆ ਕਿ ਦੁਨੀਆ ਦੇ ਸਭ ਤੋਂ ਵਰਸਟ ਵਾਇਲੇਟਰਸ ਆਫ ਹਿਊਮਨ ਰਾਈਟਸ ਨੂੰ ਇਸ ਟਾਈਮ ਉਹਨਾਂ ਨੇ ਰਸ਼ੀਆ ਦੇ ਨਾਲ ਪਾਰਟਨਰ ਕੀਤਾ ਆ, ਤਾਂ ਕਿ USA ਦੇ ਵਿੱਚ ਗੈਸ ਦੀਆਂ ਪ੍ਰਾਈਸਸ ਵਧਾਈਆਂ ਜਾ ਸਕਣ। ਪੂਟਨ ਦੀ ਜੋ ਮੋਨਾਰਕੀ ਆ ਉਸ ਨੂੰ ਡਿਫੈਂਡ ਕੀਤਾ ਜਾ ਸਕੇ। ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਕਿਹਾ ਕਿ ਇਮੀਡੀਏਟਲੀ US ਦੇ ਟਰੂਪਸ ਸਾਊਦੀ ਅਰੇਬੀਆ ਤੋਂ ਬਾਹਰ ਕੱਢ ਲਓ, ਕਿਸੇ ਤਰ੍ਹਾਂ ਦਾ ਵੀ ਜੋ ਵੈਪਨਸ ਆ ਉਹ ਉਹਨਾਂ ਨੂੰ ਵੇਚਣੇ ਬੰਦ ਕਰ ਦਿਓ, ਤਾਂ ਕਿ ਇਹ ਪ੍ਰਾਈਸ ਫਿਕਸਿੰਗ ਆਇਲ ਕਾਰਟਲ ਨੂੰ ਇੱਕ ਤਰ੍ਹਾਂ ਦਾ ਲੈਸਨ ਸਿਖਾਇਆ ਜਾ ਸਕੇ। ਬਿਲਕੁਲ, ਆਈ ਥਿੰਕ ਇਟਸ ਰਾਈਟ ਟਾਈਮ, ਹਾਈ ਟਾਈਮ। ਸਾਊਦੀ ਅਰੇਬੀਆ ਨੂੰ ਜਿਹੜਾ 9/11 ਦਾ ਅਟੈਕ ਹੋਇਆ ਸੀ, ਜੇ ਨਹੀਂ ਮੰਨਦੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ, ਬਾਂਹ ਜਿਹੜੀ ਇਹਨਾਂ ਨੂੰ ਹੋਰ ਪਾਸੇ ਵੀ ਮਰੋੜਨੀ ਚਾਹੀਦੀ ਆ। ਵੈਸੇ ਹੀ ਜਿਹੜੇ 9/11 ਦੇ ਵਿਕਟਮ ਆ, ਉਹ ਤਾਂ ਸਾਊਦੀ ਅਰੇਬੀਆ ਨੂੰ ਕਟਹਿਰੇ ਦੇ ਵਿੱਚ ਦੇਖਣਾ ਚਾਹੁੰਦੇ ਆ ਵੀ ਉੱਥੋਂ ਜਿਹੜੇ ਅੱਤਵਾਦੀ ਆ ਉਹਨਾਂ ਨੇ ਸਿਖਲਾਈ ਲਈ, ਉਹਨਾਂ ਦੇ ਦੁਆਰਾ ਫੰਡਡ, ਤੇ ਇੱਥੇ ਆ ਕੇ ਉਹਨਾਂ ਨੇ ਐਡਾ ਘਿਨਾਉਣੇ
ਕਾਂਡ ਨੂੰ ਅੰਜਾਮ ਦਿੱਤਾ, ਜਿਸ ਦੇ ਵਿੱਚ 3000 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ। ਤੇ ਦੇਖੋ 20 ਵਰੇ 21 ਵਰੇ ਜਿਹੜੇ ਉਸ ਚੀਜ਼ ਨੂੰ ਕਾਂਡ ਨੂੰ ਜਿਹੜੇ ਉਹ ਹੋ ਚੁੱਕੇ, ਤੇ ਅਜੇ ਵੀ ਅਮਰੀਕਾ ਦੇ ਵਿੱਚ ਸਿਕਿਉਰਿਟੀ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਨੂੰ ਕਿੰਨੀ ਵੱਡੀ ਜਿਹੜੀ ਤਬਦੀਲੀ ਆਈ ਆ। ਸੋ ਓਪੈਕ ਦੇ ਦੁਆਰਾ 2 ਮਿਲੀਅਨ ਬੈਰਲ ਐਵਰੀ ਡੇ ਘੱਟ ਜਿਹੜਾ ਤੇਲ ਦੀ ਪ੍ਰੋਡਕਸ਼ਨ ਕੱਢਣੀ, ਉਹਦੇ ਨਾਲ ਓਬਵੀਅਸਲੀ ਜਿੱਦਾਂ ਤੁਸੀਂ ਕਿਹਾ ਵੀ ਬਹੁਤ ਵੱਡਾ ਫਰਕ ਪੈਣਾ ਆ। ਤੇਲ ਦੀਆਂ ਕੀਮਤਾਂ ਲਗਾਤਾਰ ਜਿਹੜੀਆਂ ਉਹ ਵਧਣਗੀਆਂ। ਇਸੇ ਦੇ ਨਾਲ ਹੀ ਜੇ ਆਪਾਂ ਪੁਤਿਨ ਵਾਲੀ ਗੱਲ ਵੀ ਹਰਜੋਤ ਸਿੰਘ ਜੀ ਜੋੜ ਕੇ ਦੇਖੀਏ, ਬਾਈਡਨ ਉਹਨਾਂ ਨੇ ਅੱਜ ਇਹ ਕਿਹਾ ਆ, ਕਹਿੰਦੇ ਵੀ ਮਿਸਕੈਲਕੂਲੇਸ਼ਨਸ ਜ਼ਰੂਰ ਜਿਹੜੀਆਂ ਹੋਈਆਂ ਆ, ਪਰ ਉਹ ਮੰਨਦੇ ਆ ਵੀ ਪੁਤਿਨ ਨਿਊਕਲੀਅਰ ਵੈਪਨ ਯੂਕਰੇਨ ਦੇ ਉੱਤੇ ਨਹੀਂ ਵਰਤੂਗਾ। ਸੋ ਉੱਥੇ ਵੀ ਜਿਹੜਾ ਇੱਕ ਮਸਲਾ ਬਹੁਤ ਗੰਭੀਰ ਬਣਿਆ ਪਿਆ ਆ। ਬਹੁਤ ਵਾਰੀ ਆਪਣੇ ਸਰੋਤੇ ਦਰਸ਼ਕ ਜਿਹੜੇ ਸੁਣ ਦੇਖਣ ਵਾਲੇ ਉਹ ਕਹਿੰਦੇ ਹੋਣਗੇ ਵੀ ਦੁਨੀਆ ਦੇ ਵਿੱਚ ਚੱਲ ਕੀ ਰਿਹਾ, ਪਰ ਰਾਈਟ ਨਾਓ ਰਿਐਲਿਟੀ ਇਹੀ ਆ। ਹਰ ਇੱਕ ਜਾਣਾ ਜਿਹਦੇ ਕੋਲ ਜਿਹੜੀ ਤਾਕਤ ਹੈਗੀ ਆ, ਉਹਦੇ ਆਧਾਰ ਦੇ ਉੱਤੇ ਆਪਣਾ ਜਿਹੜਾ ਸਿੱਕਾ ਹੈ ਉਹ ਚਮਕਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਲੱਤ ਉੱਤੇ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਆ। ਅਮਰੀਕਾ ਦੇ ਵਿੱਚ ਤੇਲ ਦੀ ਪ੍ਰੋਡਕਸ਼ਨ ਨੂੰ ਲੈ ਕੇ ਕਾਫੀ ਜਿਹੜੀਆਂ ਚਰਚਾਵਾਂ ਲਗਾਤਾਰ ਜਿਹੜੀਆਂ ਚੱਲਦੀਆਂ ਰਹਿੰਦੀਆਂ ਵੀ ਕਿੰਨਾ ਤੇਲ ਜਿਹੜਾ ਉਹ ਕੱਢਿਆ ਜਿਹੜਾ ਆ ਯੂਐਸ ਦੀਆਂ ਫੀਲਡ ਪ੍ਰੋਡਕਸ਼ਨ ਦੇ ਵਿੱਚ ਚੱਲ ਰਿਹਾ ਆ। ਇਸ ਟਾਈਮ ਜੇ ਕਹਿੰਦੇ ਗੱਲ ਕਰਦੇ ਜਾਈਏ ਤਾਂ 11,800 ਬੈਰਲ ਐਵਰੀ ਡੇ ਜਿਹੜਾ ਇਹ ਪ੍ਰੋਡਕਸ਼ਨ ਇਸ ਟਾਈਮ ਚੱਲ ਰਹੀ ਆ। ਇਹ 2016 ਜਦੋਂ ਆਪਾਂ ਕੰਪੇਅਰ ਕਰਦੇ ਪਿਛਲੇ ਕਾਰਜਕਾਲ ਦੇ ਹਿਸਾਬ ਦੇ ਨਾਲ, ਉਹਨਾਂ ਦੇ ਵਿੱਚ ਵੀ ਮੈਕਸਿਮਮ 13,000 ਤੱਕ ਜਿਹੜੀ ਪ੍ਰੋਡਕਸ਼ਨ ਸੀਗੀ ਐਵਰੀ ਡੇ। ਸੋ ਉਹਦੇ ਇਰਦ ਗਿਰਦ ਪਹੁੰਚ ਰਹੇ ਆ, ਟਰਾਈ ਕਰ ਰਹੇ ਆ ਹੁਣ ਵੀ ਇੱਥੇ ਪ੍ਰੋਡਕਸ਼ਨ ਨੂੰ ਜਿਹੜਾ ਆ ਉਹ ਵਧਾਇਆ ਜਾਵੇ, ਫੀਲਡ ਪ੍ਰੋਡਕਸ਼ਨ ਜਿਹੜੀ ਕਰੂਡ ਆਇਲ ਦੀ ਆ। ਪਰ ਅਜੇ ਵੀ ਤੇਲ ਦੀਆਂ ਕੀਮਤਾਂ ਦੇ ਉੱਤੇ ਕਾਬੂ ਪਾਉਣਾ ਇਹਨਾਂ ਦੇ ਲਈ ਬੜੀ ਮੁਸ਼ਕਿਲ ਦਾ ਜਿਹੜਾ ਸਮੱਸਿਆ ਜਿਹੜੀ ਉਹ ਇਸ ਟਾਈਮ ਬਣੀ ਪਈ ਹੈਗੀ ਆ। ਸੋ ਉੱਦਾਂ ਕਿੰਨੇ ਬੈਰਲ ਕਿੰਨੇ ਕੱਢੇ ਜਾਂਦੇ ਆ, 11.8 ਮਿਲੀਅਨ ਬੈਰਲਸ ਪਰ ਡੇ ਜਿਹੜੀ ਆ ਓਵਰਆਲ ਪ੍ਰੋਡਕਸ਼ਨ 2022 ਦੇ ਵਿੱਚ ਜਿਹੜੀ ਉਹ ਦੇਖੀ ਜਾਂਦੀ ਹੈਗੀ ਆ। ਸੋ ਇਹ ਇੱਕ ਜਿਹੜੀ ਹਰਜੋਤ ਸਿੰਘ ਜੀ ਵੱਡੀ ਚੁਣੌਤੀ ਆ ਵੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਨਾ ਆ, ਵੀ ਜਿਸ ਤਰੀਕੇ ਦੇ ਨਾਲ ਸਾਊਦੀ ਅਰੇਬੀਆ ਹੁਣ ਅਮਰੀਕਾ ਦੀ ਬਾਂਹ ਜਿਹੜੀ ਇਸ ਚੀਜ਼ ਦੇ ਵਿੱਚ ਮਰੋੜ ਰਿਹਾ ਹੈਗਾ ਆ। ਅਮਰੀਕਾ ਦੇ ਵਿੱਚ ਪਿਛਲੇ ਕਈ ਚਿਰ ਤੋਂ ਐਨਰਜੀ ਡਿਪੈਂਡੈਂਸੀ ਜਾਂ ਦੂਜਿਆਂ ਦੇ ਉੱਤੇ ਘਟਾਉਣੀ ਤੇ ਆਪਣੀ ਐਨਰਜੀ ਇੰਡੀਪੈਂਡੈਂਸ ਦੇ ਵੱਲ ਨੂੰ ਜਿਹੜਾ ਉਹ ਵਧਣਾ, ਉਹ ਇੱਕ ਵੱਡੀ ਜਿਹੜੀ ਗੱਲ ਸੀਗੀ। ਸੋ ਗ੍ਰੀਨ ਐਨਰਜੀ ਵੱਲ ਨੂੰ ਅਮਰੀਕਾ ਕਹਿੰਦੇ ਵੀ ਅਸੀਂ ਜਾਣਾ ਆ, ਪਰ ਉੱਥੇ ਤੱਕ ਪਹੁੰਚਣ ਦੇ ਲਈ ਅਜੇ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਾ ਸਹਾਰਾ ਲੈਣਾ ਪੈਣਾ ਆ। ਤੇ ਸਾਊਦੀ ਅਰੇਬੀਆ ਇਸ ਸਾਰੀਆਂ ਚੀਜ਼ਾਂ ਨੂੰ ਭਾਂਪ ਰਿਹਾ ਵੀ ਅਮਰੀਕਾ ਦੇ ਉੱਤੇ ਹੋਰ ਦਬਾਅ ਜਿਹੜਾ ਉਹ ਕਿੱਦਾਂ ਪਾਇਆ ਜਾਵੇ। ਸੋ ਬਿਲਕੁਲ ਇਲੈਕਸ਼ਨ ਆ ਰਹੀ ਹੈ ਨਵੰਬਰ 'ਚ, ਨਵੰਬਰ 8 ਨੂੰ, ਤੇ ਉਹਦੇ ਤੇ ਵੀ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਪਰ ਸਭ ਤੋਂ ਪਹਿਲਾਂ ਹੀ ਆਉਂਦੇ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਜਿਹੜੀ ਉਹ ਪਾਈਪਲਾਈਨ ਸੀ ਕੈਨੇਡਾ ਤੋਂ ਆਉਂਦੀ, ਉਹ ਬੰਦ ਕਰ ਦਿੱਤੀ। ਤੇ ਜੇ ਓਵਰਆਲ ਰਾਜਕਰਮਜੀਤ ਸਿੰਘ ਜੀ ਦੱਸਦੇ ਜਾਈਏ USA ਦੇ ਵਿੱਚ ਵੀ ਕਿੰਨੇ ਕ ਬੈਰਲ ਜਿਹੜਾ ਆਲਰੇਡੀ ਰਿਜ਼ਰਵ ਹੈਗੇ ਆ, USA 'ਚ ਵੀ ਬਹੁਤ ਜ਼ਿਆਦਾ ਆ। ਸਭ ਤੋਂ ਜ਼ਿਆਦਾ ਕਹਿੰਦੇ ਰਸ਼ੀਆ ਦੇ ਵਿੱਚ ਆ 256 ਬਿਲੀਅਨ ਬੈਰਲਸ ਆਫ ਗੈਸ ਆਇਲ ਰਿਜ਼ਰਵ ਆ ਰਸ਼ੀਆ ਦੇ। ਸਾਊਦੀ ਅਰੇਬੀਆ 'ਚ 212 ਬਿਲੀਅਨ ਆ। ਆਪਣੇ ਗੁਆਂਢੀ ਮੁਲਕ ਕੈਨੇਡਾ 'ਚ 117 ਬਿਲੀਅਨ ਆ। ਕਿਉਂ ਨਹੀਂ ਅਮਰੀਕਾ ਵਾਲੇ ਕੈਨੇਡਾ ਦੇ ਨਾਲ ਸਿੱਧਾ ਹੀ ਕਰਦੇ, ਨਾਲੇ ਸਾਊਦੀ ਅਰੇਬੀਆ ਵਾਲੇ ਪੰਗੇ 'ਚੋਂ ਬਾਹਰ ਨਿਕਲਦੇ ਆ। ਇਰਾਨ ਦੇ ਕੋਲ 143 ਬਿਲੀਅਨ ਆ। ਬ੍ਰਾਜ਼ੀਲ ਦੇ ਕੋਲ 120 ਬਿਲੀਅਨ ਜੋ ਬੈਰਲਸ ਰਿਜ਼ਰਵ ਹੈਗੇ ਗੈਸ ਦੇ। ਸੋ ਸਾਊਦੀ ਅਰੇਬੀਆ ਦੇ ਅਗੇਂਸਟ ਬਹੁਤ ਲੰਮੇ ਸਮੇਂ ਤੋਂ ਬਹੁਤ ਸਾਰੇ ਕਾਂਗਰਸਮੈਨ, ਸੈਨੇਟਰ, ਈਵਨ ਲੋਕ ਬਹੁਤ ਅਪਸੈਟ ਸੀ ਵੀ ਕਿਉਂ ਇਹਨਾਂ ਦੇ ਨਾਲ ਰਿਲੇਸ਼ਨ ਬਣਾ ਕੇ ਰੱਖਦੇ ਆ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਬੜੇ ਔਖੇ ਟਾਈਮ ਦੇ ਉੱਤੇ ਜਿਹੜਾ ਇਹ ਡਿਸੀਜਨ ਲਿਆ ਆ, ਇਹ ਸ਼ਰੇਆਮ ਰਸ਼ੀਆ ਦੀ ਹੈਲਪ ਹੈਗੀ ਆ। ਈਵਨ ਤੋਂ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਵੀ ਸ਼ਾਇਦ ਅਮਰੀਕਾ ਬਹੁਤ ਵੱਡੀ ਗਿਣਤੀ ਦੇ ਵਿੱਚ ਗੈਸ ਸਾਊਦੀ ਅਰੇਬੀਆ ਤੋਂ ਲੈਂਦਾ, ਸਿਰਫ 20% ਲੈਂਦਾ। 80% ਸਾਊਦੀ ਅਰੇਬੀਆ ਦਾ ਗੈਸ ਜੋ ਆ ਉਹ ਏਸ਼ੀਅਨ ਕੰਟਰੀ ਨੂੰ ਜਾਂਦਾ, ਜਿਨ੍ਹਾਂ ਦੇ ਵਿੱਚ ਇੰਡੀਆ ਵੀ ਹੈਗਾ, ਹੋਰ ਸੋ ਸਾਰੇ ਜਿਹੜੇ ਆ ਮੁਲਕ ਹੈਗੇ ਆ। ਸੋ US ਦੇ ਲਾ ਮੇਕਰਸ ਹੁਣ ਕੁਐਸਚਨ ਕਰ ਰਹੇ ਆ ਵੀ ਅਸੀਂ ਕਿਉਂ, ਅਮਰੀਕਨ ਨੇਵੀ ਕਿਉਂ ਸਾਊਦੀ ਅਰੇਬੀਆ ਦੀ ਸਿਕਿਉਰਿਟੀ ਦੇ ਉੱਤੇ ਆਪਣੇ ਪੈਸੇ
ਖਰਚ ਕਰੇ, ਆਇਲ ਐਕਸਪੋਰਟ, ਬੈਰਲਸ ਇਨਕਰੀਜ਼ਿੰਗ, ਸਾਰਾ ਕੁਛ ਇਹਦੇ ਉੱਤੇ ਕਿਉਂ ਇੰਨਾ ਪੈਸੇ ਉਹ ਖਰਚ ਕਰੇ। ਸੋ ਅੱਜ ਦੀ ਇਹ ਬਹੁਤ ਵੱਡੀ ਨਿਊਜ਼ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਥ੍ਰੈਟ ਕੀਤਾ ਹੈ ਤੇ ਹੁਣ ਦੇਖਦੇ ਕੀ ਬਣਦਾ, ਪਰ ਉਹਨਾਂ ਨੇ ਆਪਣੀ ਮੀਟਿੰਗ ਦੇ ਵਿੱਚ ਆਲਰੇਡੀ ਡਿਸਾਈਡ ਕਰ ਲਿਆ ਵੀ ਅਸੀਂ 2 ਮਿਲੀਅਨ ਬੈਰਲਸ ਪਰ ਡੇ ਘਟਾਉਣ ਜਾ ਰਹੇ ਹਾਂ ਪ੍ਰੋਡਕਸ਼ਨ। ਜੀ ਬਿਲਕੁਲ। ਸੋ ਜਿੱਦਾਂ ਜ਼ਿਕਰ ਕੀਤਾ ਵੀ ਅਮਰੀਕਾ ਬਹੁਤ ਸਾਰੀ ਫੌਜੀ ਸਹਾਇਤਾ ਸਾਊਦੀ ਅਰੇਬੀਆ ਨੂੰ ਦਿੰਦਾ ਹੈ, ਬਹੁਤ ਸਾਰੇ ਵੈਪਨ ਜਿਹੜੇ ਆ ਉਹਨਾਂ ਨੂੰ ਉਹ ਵੇਚਦਾ ਆ। ਤੇ ਹੁਣ ਜਿੱਦਾਂ ਬਰਨੀ ਸੈਂਡਰਸ ਦਾ ਤੁਸੀਂ ਜ਼ਿਕਰ ਕੀਤਾ, ਉਹਨੇ ਕਿਹਾ ਵੀ ਟਰੂਪਸ ਜਿਹੜੇ ਆ ਸਾਊਦੀ ਅਰੇਬੀਆ ਚੋਂ ਬਾਹਰ ਕੱਢੋ ਤੇ ਜਿਹੜੇ ਵੈਪਨ ਵੇਚਣੇ ਆ ਇਹਨਾਂ ਨੂੰ ਬੰਦ ਕਰੋ। ਇਹਨਾਂ ਨੂੰ ਵੀ ਜਿਹੜਾ ਇਸ ਚੀਜ਼ ਦੇ ਵਿੱਚ ਪਤਾ ਲੱਗੇ। ਵਾਈਟ ਹਾਊਸ ਨੇ ਚੇਤਾਵਨੀ ਜਿਹੜੀ ਆ ਹਰਜੋਤ ਸਿੰਘ ਜੀ ਜ਼ਰੂਰ ਦਿੱਤੀ ਆ ਸਾਊਦੀ ਅਰੇਬੀਆ ਨੂੰ, ਬਾਈਡਨ ਹੋਣਾ ਨੇ, ਪਰ ਕਹਿੰਦੇ ਉਹਨਾਂ ਦੀਆਂ ਆਪਸ਼ਨਸ ਕਾਫੀ ਲਿਮਿਟਿਡ ਆ। ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਫੈਸਲਾ ਇਵੈਂਚੁਅਲੀ ਜਿਹੜੀ ਆ ਕਾਂਗਰਸ ਆ ਉਹਦੇ ਹੱਥ ਦੇ ਵਿੱਚ ਜ਼ਿਆਦਾ ਜਿਹੜਾ ਉਹ ਰਹੇਗਾ। ਆਲਦੋ ਹੁਣ ਦੋਨੋਂ ਪਾਸਿਓਂ ਗੱਲ ਜਿਹੜੀ ਉਹ ਯੂਐਸ ਲਾਅ ਮੇਕਰਸ ਦੀ ਜਿਹੜੀ ਇਹੀ ਚੱਲ ਰਹੀ ਆ ਵੀ ਇਹਨਾਂ ਨੂੰ ਜਿਹੜਾ ਸਬਕ ਆ ਮੇ ਵੀ ਸਿਖਾਉਣ ਦੀ ਲੋੜ ਆ ਚੁੱਕੀ ਆ। ਹੁਣ ਇਹ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਫੈਸਲਾ ਲਿਆ ਗਿਆ ਆ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਮਿਡ ਟਰਮ ਇਲੈਕਸ਼ਨਸ ਆ, ਸਿੱਖਰਾਂ ਤੇ ਆ। ਇਸ ਦਾ ਅਸਰ ਜਿਹੜਾ ਡੈਫੀਨੇਟਲੀ ਲੋਕਾਂ ਦੇ ਮਨਾਂ ਦੇ ਉੱਤੇ ਜਿਹੜਾ ਵੀ ਉਹ ਪਊਗਾ ਵੀ, ਕਿਉਂਕਿ ਜੇ ਹੁਣ 1 ਮਹੀਨਾ ਦੇ ਵਿੱਚ ਗੈਸ ਪ੍ਰਾਈਸਾਂ ਫਿਰ ਦੁਬਾਰਾ ਹੋਰ, ਕੈਲੀਫੋਰਨੀਆ ਵਾਲਿਆਂ ਨੂੰ ਤਾਂ ਰਾਹਤ ਮਿਲੀ ਹੋਈ ਨਹੀਂ, ਮਾੜਾ ਜਿਹਾ ਵਿੱਚ ਕਿਤੇ 1 ਮਹੀਨਾ ਕੁਛ ਹਫ਼ਤੇ ਉਹਦੇ ਵਿੱਚੋਂ ਜਿਹੜੇ ਉਹ ਥੋੜਾ ਜਿਹਾ ਥੱਲੇ ਆਇਆ ਸੀਗਾ, ਪਰ ਉਹ ਵੀ ਬਹੁਤ ਜ਼ਿਆਦਾ ਸੀਗੀ। ਹੁਣ ਫਿਰ ਦੁਬਾਰਾ ਜਿਹੜਾ ਉਹ ਸਮਾਨ ਜਿਹੜੀਆਂ ਉਸ ਨੂੰ ਛੂੰਹਦੀਆਂ ਪ੍ਰਾਈਸਿਸ ਜਿਹੜੀਆਂ ਉਹ ਬਣ ਚੁੱਕੀਆਂ ਨੇ। ਸੋ ਇਹ ਡੈਫੀਨੇਟਲੀ ਇੱਕ ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਇਸ ਪੂਰੇ ਟਰਮੋਇਲ ਦੇ ਵਿੱਚੋਂ ਨਿਕਲਣ ਦੀ ਜਿਹੜੀ ਕੋਸ਼ਿਸ਼ ਕਰਦੇ ਆ। ਵੋਟਰਸ ਨੂੰ ਵੀ ਮੂੰਹ ਦਿਖਾਉਣਾ ਹੈ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਆਪਣੀ ਪਾਰਟੀ ਲਈ ਵੋਟਾਂ ਵੀ ਜਿਹੜੀਆਂ ਉਹ ਮੰਗਣੀਆਂ ਆ, ਪਰ ਲੋਕਾਂ ਦੀਆਂ ਜੇਬਾਂ ਇਸ ਟਾਈਮ ਹੈ ਤੱਤੀਆਂ ਜਿਹੜੀਆਂ ਉਹ ਹੋਈਆਂ ਪਈਆਂ ਆ ਵੀ ਬਣ ਕੀ ਰਿਹਾ ਆ। ਸੋ ਆਪਾਂ ਇਸੇ ਦੇ ਨਾਲ ਹੀ ਜਿਹੜੀ ਆਪਾਂ ਜਦੋਂ ਪੁਤਿਨ ਵਾਲੀ ਵੀ ਗੱਲ ਕਰ ਰਹੇ ਸੀ ਜੋ ਸਿੰਘ ਜੀ, ਉਸੇ ਦੇ ਵਿੱਚ ਜੇ ਹੋਰ ਅਪਡੇਟਸ ਦੱਸਦੇ ਜਾਈਏ ਤਾਂ ਖਬਰ ਇਹ ਆ ਰਹੀ ਆ ਵੀ ਜਿਹੜੇ ਰੂਸ ਵਾਲਿਆਂ ਨੇ ਕਿਹਾ ਆ ਵੀ 8 ਲੋਕਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਆ, ਜਿਹੜੇ ਕ੍ਰੀਮੀਆ ਦੇ ਬ੍ਰਿਜ ਦਾ ਬਲਾਸਟ ਹੋਇਆ ਸੀ ਉਸ ਦੇ ਬਾਬਤ। ਯੂਕਰੇਨ ਨੇ ਇਸ ਜਿਹੜੀ ਇਨਵੈਸਟੀਗੇਸ਼ਨ ਆ, ਜਾਂਚ ਆ, ਉਸ ਨੂੰ ਰੱਦ ਕੀਤਾ। ਉਹਨਾਂ ਨੇ ਕਿਹਾ ਵੀ ਇਹ ਇੱਕ ਸ਼ੈਮ ਜੀ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ, 8 ਬੰਦੇ ਜਿਹੜੇ ਉਹਨਾਂ ਨੇ ਫੜ ਲਏ ਹੈਗੇ ਆ। ਸੋ ਹੁਣ ਅੱਗੇ ਇਹ ਦੇਖਣਾ ਹੋਊਗਾ ਵੀ ਕੀ ਕਰਦੇ ਆ। ਇਹਨਾਂ ਨੇ ਜਲਦ ਹੀ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਕਰਕੇ ਟ੍ਰਾਇਲ ਵਗੈਰਾ ਕਰਕੇ ਉਹਨਾਂ ਨੂੰ ਲੱਗਦਾ ਆ ਵੀ ਜਲਦੀ ਤੋਂ ਜਲਦੀ ਸਜ਼ਾ ਜਿਹੜੀ ਉਹ ਸੁਣਾ ਦੇਣੀ ਹੈਗੀ ਆ। ਇਸੇ ਤਰ੍ਹਾਂ ਅੱਜ ਨਾਟੋ ਦੀਆਂ ਫੋਰਸਸ ਨੇ ਡਿਸਕਸ ਕੀਤਾ ਹੈ ਵੀ ਕੀਵ ਜੋ ਯੂਕਰੇਨ ਦਾ ਸ਼ਹਿਰ ਹੈਗਾ ਜਿੱਥੇ ਬਹੁਤ ਜ਼ਿਆਦਾ ਬੰਬਾਰਡਮੈਂਟ ਕੀਤੀ ਹੈਗੀ ਆ ਰਸ਼ੀਆ ਨੇ, ਉੱਥੇ 에ਅਰ ਡਿਫੈਂਸ ਉਹਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ। ਅਲਾਇੰਸ ਡਿਫੈਂਸ ਮਿਨਿਸਟਰ ਇਕੱਠੇ ਹੋਏ ਹੈਗੇ ਆ ਬਰਸਲ ਦੇ ਵਿੱਚ। ਇਹ ਕਹਿੰਦੇ ਵੀ ਸਾਡੀ ਟੌਪ ਦੀ ਪ੍ਰਾਇੋਰਟੀ ਆ ਵੀ 에ਅਰ ਡਿਫੈਂਸ ਸਿਸਟਮ ਯੂਕਰੇਨ ਨੂੰ ਕਿਸ ਤਰ੍ਹਾਂ ਦੇਣਾ ਹੈਗਾ ਆ। ਡਿਫੈਂਸ ਆਫੀਸ਼ੀਅਲਸ ਲਗਭਗ 50 ਮੁਲਕਾਂ ਦੇ ਉਹ ਇਕੱਠੇ ਹੋਏ ਆ। ਡਿਫੈਂਸ ਸੈਕਟਰੀ ਲਾਇਡ ਆਸਟਨ ਵੀ ਆਪਣੇ ਜਿਹੜੇ ਯੂਐਸਏ ਦੇ ਉੱਥੇ ਉਸ ਟਾਈਮ ਦੇ ਉੱਤੇ ਹਾਜ਼ਰ ਸੀਗੇ। ਤੇ ਯੂਕਰੇਨ ਦੇ ਆਫੀਸ਼ੀਅਲਸ ਨੇ ਇਹ ਕਿਹਾ ਵੀ ਜੋ ਰਸ਼ੀਆ ਵਾਲੀ ਇਨਵੈਸਟੀਗੇਸ਼ਨ ਕਹਿ ਰਹੇ ਆ ਵੀ 8 ਜਣਿਆਂ ਨੇ ਕ੍ਰੀਮੀਅਨ ਬ੍ਰਿਜ ਨੂੰ ਉਡਾਇਆ ਆ, ਇਹ ਇੱਕ ਤਰ੍ਹਾਂ ਦੇ ਨਾਲ ਨੌਨਸੈਂਸ ਹੈਗੀ ਆ। ਯੂਕਰੇਨ ਨੇ ਕਦੇ ਵੀ ਰਿਸਪੌਂਸਿਬਿਲਿਟੀ ਨਹੀਂ ਲਈ ਉਸ ਬ੍ਰਿਜ ਨੂੰ ਉਡਾਉਣ ਦੇ ਲਈ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਵਾਸ਼ਿੰਗਟਨ ਨੂੰ ਬਲੇਮ ਕੀਤਾ ਆ ਤੇ ਇਸ ਦੇ ਹੀ ਦੋਸਤ ਮਿੱਤਰ ਜੋ ਮੁਲਕ ਹੈਗੇ ਯੂਰਪ ਦੇ ਪਈ એનર્ਜੀ ਕ੍ਰਾਈਸਿਸ ਜਿਹੜਾ ਹੋਇਆ ਯੂਰਪ ਦੇ ਵਿੱਚ, ਉਹਦੇ ਲਈ ਯੂਐਸ ਹੀ ਜ਼ਿੰਮੇਵਾਰ ਹੈਗਾ ਆ। ਜੀ ਬਿਲਕੁਲ। ਰੂਸ ਦੇ ਜਿਹੜੇ ਪ੍ਰੈਜ਼ੀਡੈਂਟ ਪੁਤਿਨ ਆ ਉਸ ਨੂੰ ਜਿਹੜੀ ਯੂਰਪ ਹੈ ਐਜ਼ ਏ ਮਾਰਕੀਟ ਖੁੱਸਦੀ ਹੋਈ ਨਜ਼ਰ ਆ ਰਹੀ ਆ। ਉਸ ਦੀ એનર્ਜੀ ਤੇਲ ਜਿਹੜਾ ਵੇਚਣ ਦੇ ਲਈ, ਜਿੱਦਾਂ ਦੱਸਿਆ ਵੀ ਕਿੰਨੇ ਵੱਡੇ ਭੰਡਾਰ ਉਹਨਾਂ ਦੇ ਕੋਲ ਬਿਲੀਅਨਸ ਆਫ ਬੈਰਲ ਦੇ ਪਏ ਆ, ਤੇ ਜੇ ਉਹ ਕੱਢ ਕੇ ਉਹ ਵੇਚ ਨਹੀਂ ਸਕਣਗੇ ਤਾਂ ਉਹਦਾ ਉਹਨਾਂ ਨੇ ਕੀ ਕਰਨਾ ਆ। ਨਾਰਥ ਸਟ੍ਰੀਮ 1 ਤੇ ਨਾਰਥ ਸਟ੍ਰੀਮ 2 ਜਿਹੜੀ ਗੈਸ ਪਾਈਪਲਾਈਨਸ ਆ ਉਸ ਦੇ ਉੱਤੇ ਸੈਬੋਟੇਜ ਹੋਇਆ ਸੀ। ਕੁਛ ਵੀਕ ਪਹਿਲਾਂ ਦੀਆਂ ਖਬਰਾਂ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਚੋਂ ਗੈਸ ਜਿਹੜੀ ਉਹ ਨਿਕਲ ਰਹੀ ਸੀਗੀ। ਪੁਤਿਨ ਨੇ ਦੋਸ਼ ਲਾਏ ਵੀ ਯੂਐਸ ਦੇ ਦੁਆਰਾ ਹੀ ਇਹ ਜਿਹੜਾ ਹੀ ਕੀਤਾ ਗਿਆ ਆ, ਤੇ ਉਧਰ ਯੂਰਪ ਦੇ ਦੁਆਰਾ ਇਸ ਦੇ ਉੱਤੇ ਪ੍ਰਾਈਸ ਕੈਪਸ ਲਾਉਣ ਦੀ ਕੋਸ਼ਿਸ਼ ਚੱਲ ਰਹੀ ਆ ਵੀ ਇੱਕ
ਇੱਕ ਹਿਸਾਬ ਦੇ ਨਾਲ ਕੀਮਤ ਤੈਅ ਜਿਹੜੀ ਆ ਉਹ ਕਰਨ ਦੀ ਜਿਹੜੀ ਕੋਸ਼ਿਸ਼ ਚੱਲ ਰਹੀ ਆ। ਜ਼ੈਲੈਂਸਕੀ ਨੇ ਇਸ ਦੇ ਬਾਰੇ ਬਾਰ-ਬਾਰ ਗੁਹਾਰ ਲਾਈ ਆ। ਸੋ ਹੁਣ ਦੇਖਦੇ ਹਾਂ ਵੀ ਕੀ ਉਹਦੇ ਵਿੱਚ ਬਣਦਾ, ਕਿਉਂਕਿ ਪੁਤਿਨ ਨੂੰ ਇਕਨੋਮਿਕਲੀ ਬਹੁਤ ਹਰਟ ਹੋ ਰਿਹਾ। ਜੇ ਉਸਦਾ ਤੇਲ ਨਹੀਂ ਵਿਕ ਰਿਹਾ ਤਾਂ ਰੂਸ ਨੂੰ, ਉਹਦੇ ਲੋਕਾਂ ਨੂੰ ਇਸ ਤੇ ਭੈੜਾ ਅਸਰ ਹੋਊਗਾ। ਉਧਰ ਵੈਟੀਕਨ ਤੋਂ ਪੋਪ ਫਰਾਂਸਿਸ ਆ, ਉਹਨਾਂ ਨੇ ਇਹ ਜਿਹੜੀ ਆ ਉਹ ਹੁਣ ਕਾਲ ਦਿੱਤੀ ਆ ਵੀ ਜਿਹੜਾ ਹਰੀਕੇਨ ਆਫ ਵਾਇਲੈਂਸ, ਜਿਹੜਾ ਇਸ ਟਾਈਮ ਚੱਕਰਵਾਤ ਚੱਲ ਰਿਹਾ ਆ ਹਿੰਸਾ ਦਾ, ਉਹ ਯੂਕਰੇਨ ਦੇ ਵਿੱਚ ਉਸ ਨੂੰ ਰੁਕਣਾ ਚਾਹੀਦਾ ਆ। ਆਲਦੋ ਰੂਸ ਦੇ ਵਿੱਚ ਮੈਜੋਰਟੀ ਆਰਥੋਡਾਕਸ ਕ੍ਰਿਸਚੀਅਨਸ ਜਿਹੜੇ ਆ ਉਹ ਰਹਿੰਦੇ ਨੇ, ਕੈਥੋਲਿਕ ਜਿਹੜੀ ਆ ਭਾਵਨਾ ਵਾਲੇ। ਪਰ ਹਾਲ ਦੀ ਘੜੀ ਆਪਣੇ ਜਿਹੜੇ ਕਹਿ ਲਓ ਵੀ ਪੋਪ ਫਰਾਂਸਿਸ ਆ, ਇਹਨਾਂ ਦੇ ਇਸ ਧਰਮ ਦੇ ਕਹਿ ਲਓ ਜਥੇਦਾਰ ਦੇ ਟੌਪ ਦੇ ਉੱਤੇ ਜੇ ਆਪਾਂ ਦੇਖ ਲਈਏ, ਤੌਰ ਦੇ ਉੱਤੇ ਦੇਖ ਲਈਏ, ਉਹਨਾਂ ਦੀ ਵੀ ਗੱਲ ਜਿਹੜੀ ਉਹ ਨਹੀਂ ਸੁਣ ਰਹੇ। ਬਾਈਡਨ ਹੁਣਾਂ ਨੇ ਰੂਸ ਦੇ ਦੁਆਰਾ ਜਿਹੜੇ ਸਿਵਿਲੀਅਨਸ ਦੇ ਉੱਤੇ ਹਮਲੇ ਕੀਤੇ ਜਾ ਰਹੇ ਯੂਕਰੇਨ ਦੇ ਵਿੱਚ, ਉਹਨਾਂ ਨੂੰ ਬਰੂਟਲ ਜਿਹੜਾ ਉਹ ਦੱਸਿਆ ਹੈਗਾ ਆ। ਰੂਸ ਦੇ ਵਿੱਚ ਰੂਸ ਦਾ ਜਿਹੜਾ ਨਵਾਂ ਕਮਾਂਡਰ ਇਸ ਟਾਈਮ ਯੂਕਰੇਨ ਦੇ ਵਿੱਚ ਯੁੱਧ ਨੂੰ ਦੇਖ ਰਿਹਾ ਆ, ਕਹਿੰਦੇ ਵੀ ਉਸ ਨੂੰ ਉਹ ਅਹੁਦਿਆਂ ਦੇ ਵਿੱਚ ਉਸਦਾ ਇਜ਼ਾਫਾ ਉਦੋਂ ਹੋਇਆ ਸੀ ਜਦੋਂ ਸੀਰੀਆ ਦੇ ਵਿੱਚ ਵੀ ਉਸਨੇ ਕਾਫੀ ਜਿਹੜੀ ਬਰੂਟੈਲਿਟੀ ਜਿਹੜੀ ਉਹ ਦਿਖਾਈ ਸੀ। ਉੱਥੇ ਵੀ ਜਿਹੜਾ ਨਾਸ਼ ਜਿਹੜਾ ਆ ਉਹ ਸੀਰੀਆ ਦੇ ਵਿੱਚ ਕੀਤਾ ਸੀ। ਉਧਰ ਕੀਵ ਦੇ ਵਿੱਚ ਰਹਿਣ ਵਾਲੇ ਲੋਕ, ਯੂਕਰੇਨ ਦੀ ਰਾਜਧਾਨੀ 'ਚ, ਉਹਨਾਂ ਨੂੰ ਬਿਜਲੀ ਦੇ ਜਿਹੜੇ ਲੋਡ ਸ਼ੈਡਿੰਗ ਕਹਿ ਲਓ ਜਾਂ ਰੋਲਿੰਗ ਬਲੈਕਆਊਟਸ ਆ, ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ, ਕਿਉਂਕਿ ਰੂਸ ਦੇ ਦੁਆਰਾ ਰਾਜਧਾਨੀ ਦੇ ਉੱਤੇ ਵੀ ਜਿਹੜੇ ਹਮਲੇ ਹੋਏ ਨੇ, ਜਿਸ ਦੇ ਵਿੱਚ ਦੱਸਿਆ ਜਾ ਰਿਹਾ ਵੀ ਸੈਂਕੜੇ ਲੋਕ ਫੱਟੜ ਤੇ 19 ਲੋਕ ਜਿਹੜੇ ਹੁਣ ਤੱਕ ਮਰ ਚੁੱਕੇ ਨੇ। ਤੀਜੇ ਦਿਨ ਵੀ ਯੂਕਰੇਨ ਦੇ ਜਿਹੜੇ ਦੱਖਣ ਵਾਲੇ ਇਲਾਕੇ 'ਚ, ਸਦਰਨ ਇਲਾਕੇ ਦੇ ਵਿੱਚ ਲਗਾਤਾਰ ਤੀਸਰੇ ਦਿਨ ਵੀ ਹਮਲੇ ਕਹਿੰਦੇ ਆ ਰੂਸ ਦੇ ਦੁਆਰਾ ਜਾਰੀ ਰਹੇ ਨੇ। S-300 ਮਿਜ਼ਾਈਲਸ, ਕਹਿੰਦੇ 7 ਮਿਜ਼ਾਈਲਾਂ ਜਿਹੜੀਆਂ ਆ ਜਿੱਥੇ ਨਿਊਕਲੀਅਰ ਪਲਾਂਟ ਆ ਜ਼ੈਪੋਰੀਜ਼ੀਆ, ਉਸ ਦੇ ਬਾਹਰ-ਬਾਰ ਉੱਥੇ ਆ ਕੇ ਟਕਰਾਈਆਂ ਨੇ। ਜੀ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਸ਼ਹਿਰ ਇਦਾਂ ਦਾ ਆ ਜਿਹੜਾ ਰੇਸ਼ਲੀ ਬੜਾ ਡਿਵਾਈਡਡ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਬਹੁਤ ਸਾਲ ਪਹਿਲਾਂ ਰੋਡਨੀ ਕਿੰਗ ਦੇ ਮਾਮਲੇ ਦੇ ਵਿੱਚ ਕਿੰਨੀ ਉੱਥੇ ਅੱਗਾਂ ਲੱਗੀਆਂ ਸੀਆਂ ਤੇ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ। ਹੁਣ ਜਦੋਂ ਤੋਂ ਲਾਸ ਐਂਜਲਸ ਸਿਟੀ ਕੌਂਸਲ ਦੇ ਕੁਝ ਕੁ ਮੈਂਬਰਾਂ ਨੇ ਜੋ ਕਮੈਂਟ ਕਾਲੇ ਮੂਲ ਦੇ ਲੋਕ, ਈਵਨ ਹੁਣ ਨਵੀਆਂ ਰਿਪੋਰਟਸ ਆ ਰਹੀਆਂ, ਉਹਨਾਂ ਨੇ ਕਹਿੰਦੇ ਵੀ ਜਿਊਜ਼ ਦੇ ਅਗੇਂਸਟ ਹੋਰ ਜੋ ਰੇਸਸ ਦੇ ਲੋਕ ਆ ਉਹਨਾਂ ਦੇ ਅਗੇਂਸਟ ਵੀ ਕਮੈਂਟ ਮਾਰੇ ਸੀ। ਤੇ ਉਸ ਨੂੰ ਲੈ ਕੇ ਕੱਲ ਲਾਸ ਐਂਜਲਸ ਸਿਟੀ ਕੌਂਸਲ ਦੀ ਮੀਟਿੰਗ ਸੀ, ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਤੇ ਉਹਨਾਂ ਨੇ ਪ੍ਰੋਟੈਸਟ ਕੀਤਾ। ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ। ਈਵਨ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਸੀ ਵੀ ਸਾਰੇ ਦੇ ਸਾਰੇ ਜੋ ਤਿੰਨੇ ਜਣੇ ਸਿਟੀ ਕੌਂਸਲ ਮੈਂਬਰ ਆ, ਜਦੋਂ ਜਿਨ੍ਹਾਂ ਨੇ ਗੱਲਬਾਤ ਕੀਤੀ, ਉੱਥੇ ਨਰੀ ਮਾਰਟੀਨਸ ਨੇ ਜੋ ਰੇਸਿਸਟ ਰਿਮਾਰਕਸ ਦਿੱਤੇ ਸੀ, ਉਸ ਨੂੰ ਦੇਖਦੇ ਹੋਏ ਤਿੰਨਾਂ ਜਾਣਿਆਂ ਨੂੰ ਸਟੈਪ ਡਾਊਨ ਕਰ ਜਾਣਾ ਚਾਹੀਦਾ ਹੈਗਾ ਤੇ ਉਹਨਾਂ ਨੂੰ ਇਮੀਡੀਏਟਲੀ ਰਿਜ਼ਾਈਨ ਕਰਨਾ ਚਾਹੀਦਾ, ਤੇ ਉਹਨਾਂ ਨੇ ਹੁਣ ਰਿਜ਼ਾਈਨ ਕਰ ਵੀ ਦਿੱਤਾ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਲਾਸ ਐਂਜਲਸ ਪਹੁੰਚ ਰਹੇ ਆ ਅੱਜ ਸ਼ਾਇਦ, ਤੇ ਕਿਉਂਕਿ ਉੱਥੇ ਹੁਣ ਮੇਅਰ ਦੀ ਇਲੈਕਸ਼ਨ ਵੀ ਹੋਣੀ ਆ, ਉਹਦੇ ਉੱਤੇ ਇਹਦਾ ਜਿਹੜਾ ਕਾਫੀ ਅਸਰ ਪੈ ਸਕਦਾ ਹੈਗਾ ਆ। ਤੇ ਜਦੋਂ ਹੁਣ ਉਹ ਲਾਸ ਐਂਜਲਸ 'ਚ ਪਹੁੰਚਦੇ ਆ, ਕਿਸ ਤਰ੍ਹਾਂ ਹੈਂਡਲ ਕਰਦੇ ਹੈਗੇ ਲੋਕਾਂ ਦੇ ਗੁੱਸੇ ਨੂੰ, ਤੇ ਇੱਕ ਹੁਣ ਉੱਪਰੋਂ ਇਲੈਕਸ਼ਨ ਵੀ ਹੈਗੀ ਆ। ਪਰ ਇਹ ਜੋ ਸਕੈਂਡਲ ਹੋਇਆ ਆ ਬਹੁਤ ਵੱਡਾ ਆ, ਵੀ ਬਹੁਤ ਸਾਰੀਆਂ ਕਮਿਊਨਿਟੀਜ਼ ਗੁੱਸੇ ਦੇ ਵਿੱਚ ਆ ਵੀ ਦੇਖੋ ਜਿਨ੍ਹਾਂ ਨੂੰ ਤੁਸੀਂ ਚੁਣਦੇ ਆ ਉਹ ਤੁਹਾਡੇ ਬਾਰੇ ਇਹ ਕੀ ਸੋਚਦੇ ਹੈਗੇ। ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਦੁਨੀਆ ਦੇ ਵਿੱਚ ਸ਼ੈਤਾਨ ਲੋਕਾਂ ਦੀ ਘਾਟ ਨਹੀਂ। ਆਪਾਂ ਬੀਤੇ ਦਿਨਾਂ ਦੇ ਵਿੱਚ ਮਰਸੈਡ ਦੀ ਘਟਨਾ ਦੇਖੀ ਵੀ ਕਿਸ ਤਰੀਕੇ ਦੇ ਨਾਲ ਉਸ ਸ਼ੈਤਾਨ ਬੰਦੇ ਨੇ, ਸ਼ੈਤਾਨ ਬਿਰਤੀ ਵਾਲੇ ਬੰਦੇ ਨੇ ਪਰਿਵਾਰ ਦੇ 4 ਜੀਆਂ ਨੂੰ ਮਾਰ ਮੁਕਾਇਆ। ਹੁਣ ਇੱਕ ਖਬਰ ਯੂਕੇ ਤੋਂ ਆ ਰਹੀ ਆ, ਜਿਸ ਦੇ ਵਿੱਚ ਇੱਕ ਨਰਸ ਦੇ ਉੱਤੇ ਇਹ ਦੋਸ਼ ਲੱਗ ਰਹੇ ਆ ਵੀ ਉਸ ਨੇ 7 ਨਵ ਜਨਮੇ ਬੱਚਿਆਂ ਨੂੰ ਮਾਰ ਮੁਕਾਇਆ। ਪੋਇਜ਼ਨ ਪਲਾਟ, ਜ਼ਹਿਰ ਦੇ ਕੇ ਜਿਹੜਾ ਆ ਉਸ ਨੂੰ, ਉਹਨਾਂ ਜੀ। ਨੂੰ ਮਾਰ ਮੁਕਾਇਆ ਸੀ। ਪ੍ਰੋਸੀਕਿਊਟਰਸ ਜਿਹੜਾ ਇਸ ਮਾਮਲੇ ਦੇ ਵਿੱਚ ਇਹ ਦਾਵਾ ਕਰ ਰਹੇ ਆ। ਨੀਓਨੇਟਲ ਨਰਸ ਜਿਹੜੀ ਆ ਉਸ ਦੇ ਉੱਤੇ ਹੁਣ ਚਾਰजेस ਲੱਗੇ ਆ 7 ਬੱਚਿਆਂ ਨੂੰ, ਤੇ ਉਸ ਨੇ 10 ਹੋਰ ਬੱਚਿਆਂ ਨੂੰ ਮਾਰਨ ਦੀ ਜਿਹੜੀ ਕਹਿੰਦੇ ਆ ਵੀ ਉਹ ਵੀ ਕੋਸ਼ਿਸ਼ ਕੀਤੀ ਸੀ। ਨਵਜਨਮੇ ਬੱਚਿਆਂ ਨੂੰ ਏਅਰ ਤੇ ਫੀਡ ਜਦੋਂ ਦਿੰਦੇ ਸੀਗੇ, ਉਸ ਦੇ ਵਿੱਚ
ਇਨਸੂਲਿਨ ਪਾ ਕੇ ਇਹਨਾਂ ਬੱਚਿਆਂ ਨੂੰ ਮਾਰਿਆ। 32 ਸਾਲਾ ਲੂਸੀ ਲੈਟਬੀ ਕਹਿੰਦੇ ਵੀ ਇਹ ਜਾਣਬੁੱਝ ਕੇ ਇਹ ਕਾਰੇ ਨੂੰ ਅੰਜਾਮ ਦਿੰਦੀ ਰਹੀ ਆ। ਉੱਥੋਂ ਦੇ ਜਿਹੜੇ ਪ੍ਰੋਸੀਕਿਊਟਰ ਜਿਹੜੇ ਸਰਕਾਰੀ ਵਕੀਲ ਕਹਿ ਲਓ ਵੀ ਇਸ ਦੇ ਉਲਟ ਕੇਸ ਲੜ ਰਹੇ ਆ। ਇਹ ਕਾਊਂਟੈਸ ਆਫ ਚੈਸਟਰ ਹਸਪੀਟਲ ਦੇ ਵਿੱਚ ਕੰਮ ਕਰਦੀ ਸੀਗੀ ਤੇ ਉੱਥੇ ਉਹਨਾਂ ਨੇ ਅਚਾਨਕ ਦੇਖਿਆ 2015 ਤੇ 2016 ਦੇ ਵਿੱਚ ਨਵ ਜਨਮੇ ਬੱਚਿਆਂ ਦੀ ਜਿਹੜੇ ਨੀਓਨੇਟਲ ਕੇਅਰ ਦੇ ਵਿੱਚ ਸੀਗੇ, ਉਹਨਾਂ ਦੀਆਂ ਮੌਤਾਂ ਦੀ ਗਿਣਤੀ ਅਚਨਚੇਤੇ ਜਿਹੜੀ ਉਹ ਵੱਧ ਗਈ। ਅਚਾਨਕ ਜਿਹੜੇ ਬੱਚੇ ਆ ਉਹ ਮਰਦੇ ਜਿਹੜੇ ਉਹ ਸ਼ੁਰੂ ਹੋ ਗਏ। ਫਿਰ ਜਦੋਂ ਜਾਂਚ ਹੋਈ ਤਾਂ ਉਹਨਾਂ ਨੂੰ ਇਹੀ ਲੱਗਾ ਵੀ ਕੋਈ ਜਿਹੜਾ ਬੱਚਿਆਂ ਨੂੰ ਪੋਇਜ਼ਨ ਦੇ ਰਿਹਾ, ਜ਼ਹਿਰ ਦੇ ਕੇ ਜਿਹੜਾ ਉਹ ਮਾਰ ਰਿਹਾ ਹੈਗਾ ਆ। ਸੋ ਉਹਨਾਂ ਲੋਕਾਂ ਦੇ ਹੱਥਾਂ ਦੇ ਵਿੱਚ ਜਿਨ੍ਹਾਂ ਨੇ ਜੀਵਨ ਦੇਣਾ ਹੋਣਾ ਆ, ਉਹੀ ਜਿਹੜੇ ਆ ਕਹਿ ਲਓ ਵੀ ਹੁਣ ਮੌਤ ਦੇ ਸੁਦਾਗਰ ਬਣੇ ਬੈਠੇ ਸੀਗੇ। ਇਹ ਪਹਿਲੀ ਵਾਰੀ ਨਹੀਂ, ਏਦਾਂ ਦੀ ਘਟਨਾ ਕਈ ਵਾਰੀ ਪਹਿਲਾਂ ਵੀ ਇੱਕ ਅਜਿਹੀ ਹੋਈ ਸੀ ਜਦੋਂ ਇੱਕ ਨਰਸ ਦੇ ਦੁਆਰਾ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਇੱਕ ਕਾਂਡ ਆ ਉਸਨੇ ਅੰਜਾਮ ਦਿੱਤਾ ਸੀਗਾ। ਹੁਣ 32 ਸਾਲਾ ਲੈਟਬੀ ਦੇ ਉੱਤੇ ਇਹ ਜਿਹੜੇ ਦੋਸ਼ ਲੱਗੇ ਹੈਗੇ ਆ ਵੀ ਉਸਨੇ ਨਵ ਜਨਮੇ ਬੱਚੇ, ਦੇਖੋ ਕਿੱਥੇ ਕਿਸੇ ਦੇ ਪਰਿਵਾਰ ਦੇ ਵਿੱਚ ਕਿਲਕਾਰੀਆਂ ਗੂੰਜਣੀਆਂ ਸੀਗੀਆਂ ਤੇ ਉੱਥੇ ਸ਼ੋਕ ਦੀ ਲਹਿਰ ਜਿਹੜੀ ਉਹ ਛਾ ਗਈ ਹੋਣੀ ਆ। ਅਜਿਹੇ ਘਿਨਾਉਣੇ ਲੋਕਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਆ ਉਹ ਹੋਣੀ ਚਾਹੀਦੀ ਆ। ਆਮ ਲੋਕਾਂ ਦੇ ਵਿੱਚ ਤਾਂ ਫਿਰ ਇਹੋ ਰਾਈ ਬਣਦੀ ਹੁੰਦੀ ਆ ਵੀ ਅਜਿਹਿਆਂ ਨੂੰ ਤਾਂ ਉੱਥੇ ਹੀ ਖਪਾ ਦੇਣਾ ਚਾਹੀਦਾ ਆ, ਕੀ ਜਿਹੜਾ ਫਾਇਦਾ ਹੈ। ਪਰ ਇਹਨਾਂ ਦੇ ਉੱਤੇ ਇਹਨਾਂ ਨੂੰ ਚਾਰਜ ਕਰਕੇ ਅਜਿਹੇ ਲੋਕਾਂ ਨੂੰ ਸਜ਼ਾ ਜਿਹੜੀ ਦੇ ਕੇ ਇੱਕ ਕਹਿ ਲਓ ਵੀ ਬੈਂਚਮਾਰਕ ਤਿਆਰ ਕਰਨਾ ਚਾਹੀਦਾ ਵੀ ਭਾਈ ਜੇ ਗਾਂ ਤੋਂ ਕੋਈ ਅਜਿਹਾ ਸੋਚੇ ਤਾਂ ਕੀ ਜਿਹੜਾ ਉਹ ਕਰਨਾ। 7 ਨੂੰ ਉਹਨੇ ਮਾਰ ਦਿੱਤਾ ਤੇ 10 ਨੂੰ ਹੋਰ ਮਾਰਨ ਬਾਰੇ ਜਿਹੜੀ ਆ ਉਹਨੇ ਕੋਸ਼ਿਸ਼ ਕੀਤੀ ਸੀਗੀ। ਸੋ 7 ਪਰਿਵਾਰਾਂ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਸ ਨੇ ਦੇਖੋ ਮਾਤਮ ਜਿਹੜਾ ਆ ਉਹ ਪਸਾਰ ਦਿੱਤਾ ਆ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਇਹ ਵਾਪਰੀ ਆ 2015 ਤੋਂ 2016 ਦੇ ਵਿੱਚ ਕਰਦੀ ਰਹੀ ਆ। ਪਰ ਫਾਈਨਲੀ ਹੁਣ ਇਹ ਗੱਲਾਂ ਜਿਹੜੀਆਂ ਇਸ ਦੇ ਸਾਹਮਣੇ ਆ ਰਹੀਆਂ ਜਦੋਂ ਹੁਣ ਚਰਚਾ ਜਿਹੜੀ ਆ ਟਰਾਇਲ ਦੇ ਵਿੱਚ ਜਿਹੜੀ ਉਹ ਹੋ ਰਹੀ ਆ। ਸੋ ਗ੍ਰਿਫਤਾਰ ਇਸ ਨੂੰ ਕਰ ਲਿਆ ਗਿਆ ਸੀਗਾ ਤੇ ਹੁਣ ਟਰਾਇਲ ਚੱਲ ਰਿਹਾ ਆ। ਸੋ ਹਰ ਇੱਕ ਦੀ ਨਜ਼ਰ ਆ ਵੀ ਇਸ ਨੂੰ ਕਿੱਦਾਂ ਦੀ ਸਜ਼ਾ ਹੁੰਦੀ ਆ। ਇੰਗਲੈਂਡ ਤੋਂ ਹੀ ਖਬਰ ਆ ਰਹੀ ਹੈ, ਕਹਿੰਦੇ ਵੀ ਸਿੱਖਾਂ ਦੇ ਅਗੇਂਸਟ ਹੇਟ ਕ੍ਰਾਈਮ ਬਹੁਤ ਜ਼ਿਆਦਾ ਇੰਗਲੈਂਡ ਦੇ ਵਿੱਚ ਵਧੇ ਹੈਗੇ ਆ। ਇੰਗਲੈਂਡ ਤੋਂ ਹੀ ਪ੍ਰੀਤ ਕੌਰ ਗਿੱਲ ਜੋ ਬ੍ਰਿਟਿਸ਼ ਸਿੱਖ ਮੈਂਬਰ ਪਾਰਲੀਮੈਂਟ ਆ ਤੇ ਓਪੋਜੀਸ਼ਨ ਲੇਬਰ ਪਾਰਟੀ ਦੇ ਮੈਂਬਰ ਆ, ਉਹਨਾਂ ਨੇ ਯੂਕੇ ਮਿਨਿਸਟਰਸ ਨੂੰ ਕਿਹਾ ਵੀ ਇੱਕ ਬਹੁਤ ਜਲਦੀ ਐਕਸ਼ਨ ਲੈਣਾ ਚਾਹੀਦਾ ਐਂਟੀ ਸਿੱਖ ਹੇਟ ਕ੍ਰਾਈਮ 'ਚ। 100 ਤੇ 64% 169% ਹੇਟ ਕ੍ਰਾਈਮ ਇਨਕਰੀਜ਼ ਹੋਏ ਆ ਯੂਕੇ ਦੇ ਵਿੱਚ। ਕਹਿੰਦੇ ਵੀ 2021 ਤੋਂ ਲੈ ਕੇ 2022 ਚ 301 ਕੇਸ ਰਿਪੋਰਟ ਹੋਏ ਆ, ਜਦੋਂ ਕਿ 2020 ਚ ਸਿਰਫ 112 ਕੇਸ ਰਿਪੋਰਟ ਹੋਏ ਸੀ। ਇਹ ਉਹਨਾਂ ਨੇ ਆਪਣੇ ਜੋ ਟਵਿੱਟਰ ਦਾ ਅਕਾਊਂਟ ਆ ਉਹਦੇ ਉੱਤੇ ਲਿਖਿਆ ਹੈਗਾ। ਸੋ ਦੇਖੋ ਇੰਗਲੈਂਡ ਦੇ ਵਿੱਚ ਕਿੰਨੇ ਸਮੇਂ ਤੋਂ ਸਿੱਖ ਰਹਿੰਦੇ ਆ ਤੇ ਹਜੇ ਵੀ ਉੱਥੇ ਜੋ ਹੇਟ ਕ੍ਰਾਈਮ ਆ ਸਿੱਖਾਂ ਦੇ ਅਗੇਂਸਟ ਬਹੁਤ ਚੱਲ ਰਹੇ ਹੈਗੇ ਆ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, 3 ਸਵਾਟ ਆਫਿਸਰਸ ਆ ਉਹਨਾਂ ਨੂੰ ਫਿਲਾਡੈਲਫੀਆ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਆ। ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੇ ਆ ਇੰਜਰੀ ਜਿਹੜੀਆਂ ਹੋਈਆਂ ਫੱਟੜ ਹੋਏ ਨੇ। ਪੁਲਿਸ ਨੇ ਇਦਾਂ ਦੀ ਜਿਹੜੀ ਗਨ ਵਾਇਲੈਂਸ ਆ ਉਸ ਨੂੰ ਰੈਡੀਕੂਲਸ ਜਿਹੜਾ ਉਹ ਦੱਸਿਆ ਹੈਗਾ ਆ। ਕਹਿੰਦੇ ਵੀ ਸਵਾਟ ਟੀਮ ਪਹੁੰਚੀ ਸੀਗੀ, ਇੱਕ ਵਾਰੰਟ ਸਰਵ ਕਰਨਾ ਸੀਗਾ ਉਹਨਾਂ ਨੇ ਵੈਡਨਸਡੇ ਜਿਹੜੀ ਮਾਰਨਿੰਗ ਆ ਉਸ ਦੇ ਸੰਬੰਧ ਦੇ ਵਿੱਚ, ਤਾਂ ਉੱਥੇ ਹੀ ਉਹਨਾਂ ਉੱਤੇ ਗੋਲੀਆਂ ਜਿਹੜੀਆਂ ਉਹ ਚੱਲ ਗਈਆਂ। ਤੜਕੇ ਸਵੇਰੇ 6 ਵਜੇ ਦੀ ਕਹਿੰਦੇ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਇੱਕ ਗੱਲ ਆ। ਅਗਸਤ ਦੇ ਵਿੱਚ ਹੋਮੋਸਾਈਡ ਜਿਹੜਾ ਆ ਉਸ ਦੇ ਲਈ ਉਹ ਬੰਦਾ ਲੜਿੰਦਾ ਸੀਗਾ, ਸਸਪੈਕਟ ਸੀਗਾ ਤੇ ਮਲਟੀਪਲ ਆਰਮਡ ਰੋਬਰੀਜ਼ ਦੇ ਵਿੱਚ ਵੀ ਉਸਨੇ ਪਾਰਟਿਸਿਪੇਟ ਕੀਤਾ ਸੀਗਾ। ਫਿਲਾਡੈਲਫੀਆ ਪੁਲਿਸ ਫਸਟ ਡਿਪਟੀ ਕਮਿਸ਼ਨਰ ਜੌਨ ਸਟੈਨਫੋਰਡ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇਸ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। 19 ਸਾਲਾਂ ਦਾ ਸਸਪੈਕਟ ਉਸਨੇ ਜਿਹੜੀਆਂ ਦਰਵਾਜ਼ੇ ਦੇ ਵਿੱਚੋਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਬਾਰੀ ਥਾਣੀ ਵੀ ਗੋਲੀਆਂ ਜਿਹੜੀਆਂ ਉਹ ਚਲਾਈਆਂ। ਸਸਪੈਕਟ ਨੇ ਭੱਜਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਸਵਾਟ ਆਫਿਸਰਸ ਕਹਿੰਦੇ ਵੀ ਉਸਦਾ ਪਿੱਛਾ ਜਿਹੜਾ ਉਹ ਕਰ ਰਹੇ ਸੀਗੇ। ਉਸ ਦੌਰਾਨ ਉਸਨੇ ਸਵਾਟ ਆਫਿਸਰਸ ਦੇ ਉੱਤੇ ਗੋਲੀਆਂ ਚਲਾਈਆਂ, ਫਿਰ ਉਹਨਾਂ ਨੇ ਵੀ ਜਵਾਬੀ ਕਾਰਵਾਈ ਜਿਹੜੀ ਆ ਉਹ ਕੀਤੀ, ਗੋਲੀਆਂ ਚਲਾਈਆਂ ਤੇ ਉਸ ਸਸਪੈਕਟ ਦੀ ਜਿਹੜੀ ਆ ਉੱਥੇ ਮੌਤ ਹੋ ਗਈ ਆ। ਸੋ ਇਹ ਜਿਹੜੀ ਘਟਨਾ ਆ ਇਹ ਵਾਪਰੀ ਆ ਵੀ ਸਵਾਟ ਟੀਮ ਮੈਂਬਰਸ
ਇੱਕ ਵਾਰੰਟ ਸਰਵ ਕਰਨ ਦੇ ਲਈ ਗਏ ਸੀਗੇ ਰਿਪੀਟ ਅਫੈਂਡਰ ਦੇ ਉਲਟ, ਤੇ ਉਹਨਾਂ ਨੂੰ ਹੀ ਆਪ ਗੋਲੀਆਂ ਦਾ ਸਾਹਮਣਾ ਕਰਨਾ ਪਿਆ, ਤੇ ਉਹਨਾਂ 3 ਜਿਹੜੇ ਮੈਂਬਰ ਆ ਉਹ ਫੱਟੜ ਹੋਏ ਨੇ। ਜੀ। ਸਾਡਾ ਸਮਾਂ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਕਿਸ ਤਰ੍ਹਾਂ ਇੱਕ ਪੰਜਾਬੀ ਦੇ ਅਕਾਊਂਟ ਦੇ ਵਿੱਚ $10 ਮਿਲੀਅਨ ਚਲਾ ਗਿਆ ਭੁਲੇਖੇ ਦੇ ਨਾਲ, ਤੇ ਉਸਨੇ ਖਰਚ ਵੀ ਲਿਆ, ਤੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਖਬਰਾਂ। ਤੇ ਨਾਲ ਦੀ ਨਾਲ ਟਰੱਕਿੰਗ ਨੂੰ ਲੈ ਕੇ ਅਮਰੀਕਾ ਦੀਆਂ ਸਾਰੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਲੈਟਰ ਲਿਖਿਆ ਟਰਾਂਸਪੋਰਟੇਸ਼ਨ ਸੈਕਟਰੀ ਨੂੰ, ਭਈ ਇਹ ਇੱਕ ਬਹੁਤ ਵੱਡਾ ਟਰੱਕਿੰਗ ਪਾਰਕਿੰਗ ਦੀ ਸ਼ਾਰਟੇਜ ਕਰਕੇ ਵੱਡਾ ਸੇਫਟੀ ਇਸ਼ੂ ਬਣਿਆ ਹੈ। ਤੇ ਨਾਲ ਹੀ ਬਾਅਦ ਦੇ ਵਿੱਚ ਆਪਾਂ ਜਿਹੜੇ ਮਾਰਗੇਜ ਰੇਟਸ, ਰੀਅਲ estate, ਉਸ ਦੀਆਂ ਚਰਚਾਵਾਂ ਜਿਹੜੀਆਂ ਉਹ ਕਰਾਂਗੇ। ਆਪਣੇ ਨਾਲ ਮੋਹਨ ਚੀਮਾ ਜੀ ਜਿਹੜੇ ਉਹ ਜੁੜਨਗੇ। ਸੋ ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸੁਧ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਸਰੋਤਿਓ, ਇਲੈਕਸ਼ਨ ਆ ਰਹੀ ਹੈ ਨਵੰਬਰ 8 ਨੂੰ ਇਲੈਕਸ਼ਨ, ਤੇ ਆਪਾਂ ਹਰ ਰੋਜ਼ ਆਉਣ ਵਾਲੇ ਵੀਕ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਹੜੀਆਂ ਪ੍ਰੋਪੋਜੀਸ਼ਨਸ ਆ, ਕਿਹੜੇ ਏਰੀਏ 'ਚ ਕਿਹੜੇ ਕੈਂਡੀਡੇਟ ਆ। ਤੁਹਾਨੂੰ 2 ਬੁੱਕਲੇਟਸ ਆਈਆਂ ਤੇ ਮੈਂ ਤੁਹਾਨੂੰ ਦਿਖਾ ਲੈਣਾ ਚਾਹੁੰਦਾ। ਇੱਕ ਤਾਂ ਜਨਰਲ ਇਲੈਕਸ਼ਨ ਦੀ ਆ, ਇਹਨੂੰ ਪਲੀਜ਼ ਕੀਪ ਕਰਕੇ ਰੱਖਿਓ, ਇਹਨੂੰ ਸਿੱਟਿਓ ਨਾ ਗਾਰਬੇਜ ਦੇ ਵਿੱਚ। ਮੁੱਠੀ ਸਾਰੀ ਕਾਫੀ ਮੋਟੀ ਬੁੱਕ ਆ। ਉਸ ਤੋਂ ਬਿਨਾਂ ਤੁਹਾਨੂੰ ਇੱਕ ਹੋਰ ਬੁੱਕਲੇਟ ਆਈ ਹੈਗੀ ਆ, ਇਹਦੇ ਉੱਤੇ ਲਿਖਿਆ ਕਾਉਂਟੀ ਵੋਟਰ ਇਨਫੋਰਮੇਸ਼ਨ ਗਾਈਡ ਜੀ ਸੋ ਇਹ ਮੇਰੀ ਸੈਂਟਾ ਕਲਾਰਾ ਕਾਉਂਟੀ ਦੀ ਆ। ਸੋ ਜੀ ਪਿਛਲੇ ਪੇਜ ਦੇ ਉੱਤੇ ਆਪਣੇ ਕਮਿਊਨਿਟੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ, ਖਾਸ ਕਰਕੇ ਜਕਾਰਾ ਮੂਵਮੈਂਟ ਵਾਲਿਆਂ ਨੇ। ਇਹਦੇ ਪਿੱਛੇ ਲਿਖਿਆ ਆ ਵੀ ਜੇ ਤੁਸੀਂ ਜਿਹੜਾ ਬੈਲਟ ਆ, ਤੁਹਾਨੂੰ ਬੈਲਟ ਕਈਆਂ ਨੂੰ ਆਣੇ ਸ਼ੁਰੂ ਹੋ ਗਏ, ਕਈਆਂ ਨੂੰ ਹਜੇ ਆਏ ਨਹੀਂ, ਵੀ ਜੇ ਤੁਸੀਂ ਬੈਲਟ ਚਾਹੁੰਦੇ ਆ ਕਿਹੜੀ ਲੈਂਗੁਏਜ ਚਾਹੀਦਾ ਆ ਤੇ ਉਹ ਤੁਸੀਂ ਮੇਲ ਕਰ ਸਕਦੇ ਆ। ਇਹ ਲਾਸਟ ਵਾਲਾ ਪੇਜ ਆ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ, ਇਹਦੇ ਉੱਤੇ ਸਾਰੀਆਂ ਲੈਂਗੁਏਜ ਲਿਖੀਆਂ ਆ। ਸੋ ਸਾਡੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਇੰਗਲਿਸ਼ ਆ, ਚਾਈਨੀਜ਼ ਆ, ਗੁਜਰਾਤੀ ਆ, ਹਿੰਦੀ, ਜੈਪਨੀਜ਼, ਖਮਰ, ਕੋਰੀਅਨ, ਨੇਪਾਲੀ ਤੇ ਪੰਜਾਬੀ ਵੀ ਆ। ਸੋ ਜੀ 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 ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਸੈਂਟਾ ਕਲਾਰਾ ਕਾਉਂਟੀ ਜਾਂ ਆਪਣੀਆਂ ਹੋਰ ਵੀ ਬਹੁਤ ਸਾਰੀਆਂ ਕਾਉਂਟੀਜ਼ ਪੰਜਾਬੀ ਆ। ਇਹ ਨਹੀਂ ਗੱਲ ਹੈ ਵੀ ਸਾਨੂੰ ਇੰਗਲਿਸ਼ ਨਹੀਂ ਆਉਂਦੀ ਹੈਗੀ, ਇਸ ਕਰਕੇ ਆ ਵੀ ਤਾਂ ਕਿ ਵੱਧ ਤੋਂ ਵੱਧ ਆਪਾਂ ਰਜਿਸਟਰ ਕਰ ਸਕੀਏ ਵੀ ਸਾਡੇ ਪੰਜਾਬੀ ਜਿਹੜੀ ਲੈਂਗੁਏਜ ਆ ਹੋਰ ਵਧੇ ਫੁੱਲੇ। ਸੋ ਇਹ ਉਹਨੀ ਆਲਰੇਡੀ ਆਹ ਵਿੱਚ ਹੈਗਾ, ਇਹਨੂੰ ਪਾੜ ਕੇ ਤੁਸੀਂ ਇੱਥੇ ਮੇਲ ਕਰਕੇ ਨਾ ਕਲਿੱਕ ਕਰਕੇ ਪੰਜਾਬੀ ਤੇ ਇਸ ਨੂੰ ਮੇਲ ਕਰਨਾ, ਕੋਈ ਸਟੈਂਪ ਨਹੀਂ ਲਾਣੀ, ਕੋਈ ਕੁਛ ਨਹੀਂ ਕਰਨੀ, ਤੇ ਤੁਹਾਡੇ ਘਰ ਦੇ ਵਿੱਚ ਪੰਜਾਬੀ ਵਾਲਾ ਜੋ ਵੈਲਟ ਆ ਉਹ ਆ ਜਾਣਾ ਪੰਜਾਬੀ ਲੈਂਗੁਏਜ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਪਲੀਜ਼ ਸਾਰੇ ਜਣੇ ਇਹ ਭੇਜ ਦਿਓ, ਮੇਲ ਕਰ ਦਿਓ, ਕਿਉਂਕਿ ਸਾਰਿਆਂ ਦੇ ਘਰਾਂ 'ਚ ਇਹ ਆਇਓ ਆ। ਤੇ ਉੱਥੇ ਫਿਰ ਤੁਹਾਡੇ ਘਰ ਜਦੋਂ ਵਾਪਸ ਪੰਜਾਬੀ ਦੇ ਵਿੱਚ ਵੈਲਟ ਆ ਜਾਊਗਾ ਤੇ ਤੁਸੀਂ ਪੰਜਾਬੀ ਦੇ ਵਿੱਚ ਫਿਰ ਮੇਲ ਕਰ ਸਕਦੇ ਹੈਗੇ, ਕੋਈ ਪੈਸਾ ਨਹੀਂ ਲੱਗਣਾ ਜੀ ਬਿਲਕੁਲ। ਇੱਕ ਹੋਰ ਚੀਜ਼ ਇਸ ਦੇ ਵਿੱਚ ਐਡ ਕਰਦਾ ਜਾਵਾਂ, ਜਿਹੜੇ ਸੈਕਟਰੀ ਆਫ ਸਟੇਟ ਆ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ, ਬੈਲਟ ਨੂੰ ਟਰੈਕ ਵੀ ਕਰ ਸਕਦੇ ਆ ਵੀ ਬੈਲਟ ਤੁਹਾਡਾ ਉਹਨਾਂ ਨੇ ਮੇਲ ਕਰਕੇ ਤੁਹਾਡੇ ਘਰੇ ਘੱਲਤਾ ਆ ਤੇ ਉਸ ਦੇ ਨਾਲ ਵੀ ਜਦੋਂ ਤੁਸੀਂ ਘਰ ਕੇ ਵਾਪਸ ਘੱਲ ਦਿੰਦੇ ਆ ਤੇ ਫਿਰ ਉਹ ਦੱਸ ਦਿੰਦੇ ਆ ਵੀ ਕੀ ਤੁਹਾਡਾ ਬੈਲਟ ਕਾਊਂਟ ਹੋ ਗਿਆ, ਅਸੈਪਟ ਹੋ ਗਿਆ ਕਿ ਨਹੀਂ ਹੋ ਗਿਆ। ਸੋ ਬੈਲਟ ਟਰੈਕ ਦੀ ਆਪਸ਼ਨ ਵੀ ਕੈਲੀਫੋਰਨੀਆ ਦੇ ਵਿੱਚ ਉਪਲਬਧ ਆ। ਇਹ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਇਸ ਟਾਈਮ ਬੁੱਕਲੇਟ ਦਿਖਾ ਰਹੇ ਆ, ਹਰ ਕਾਉਂਟੀ ਦੀ ਵੱਖੋ ਵੱਖਰੀ ਹੋਣੀ ਆ, ਪਰ ਮੋਸਟਲੀ ਇਦਾਂ ਦੀ ਸਿਮਿਲਰ ਜਿਹੜੀ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ। ਸੋ ਬਿਲਕੁਲ ਉੱਥੇ ਤੁਸੀਂ ਦੇਖ ਸਕਦੇ ਆ ਵੀ ਸੱਜੇ ਹੱਥ ਪੰਜਾਬੀ ਜਿਹੜਾ ਆ ਉਹ ਦੂਜੀ ਜਿਹੜੀ ਕਾਲਮ ਉਸ ਦੇ ਵਿੱਚ ਸਭ ਤੋਂ ਉੱਤੇ ਨਾਮ ਜਿਹੜਾ ਆ ਉਹ ਲਿਖਿਆ ਆ। ਸੋ ਤੁਸੀਂ ਉਹ ਟਿਕ ਕਰਕੇ ਵਾਪਸ ਘੱਲ ਸਕਦੇ ਆ। US ਪੋਸਟੇਜ ਦੀ ਰਿਕੁਆਇਰਡ ਨਹੀਂ ਹੋਣੀ ਜਦੋਂ ਤੁਸੀਂ ਇਹ ਵਾਲਾ ਕੱਟ ਕਰਕੇ ਡਿਟੈਚ ਕਰਕੇ ਉਹਨਾਂ ਨੂੰ ਪੋਸਟ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਰਾਜਕਰਮਵੀਰ ਸਿੰਘ ਜੀ ਆਲਰੇਡੀ ਸਟੈਂਪ ਲਾਈ ਹੋਆ ਆ। ਯਾ ਸੋ ਨੋ ਪੋਸਟੇਜ ਨੈਸੈਸਰੀ ਲਿਖਿਆ ਹੈ ਉਹਦੇ ਉੱਤੇ ਉਹਨਾਂ ਨੇ ਆਲਰੇਡੀ। ਯਾ ਸੋ ਇਹ ਜਿਹੜਾ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਪਲੀਜ਼ ਇਹ ਤੇ ਵਰਕਆਊਟ ਕਰੋ। ਜਿੱਥੋਂ ਆਪਾਂ ਆ ਰਹੇ ਆ ਉੱਥੇ ਪੰਜਾਬੀ ਨਾਲ ਧੱਕਾ ਹੋ ਰਿਹਾ, ਪਾਕਿਸਤਾਨ 'ਚ ਪੰਜਾਬੀ ਨਾਲ ਧੱਕਾ ਹੋ ਰਿਹਾ, ਘੱਟੋ ਘੱਟ ਆਪਾਂ ਬਾਹਰਲੇ ਮੁਲਕਾਂ 'ਚ ਪੰਜਾਬੀ ਨੂੰ ਪ੍ਰਫੁੱਲਤ ਕਰੀਏ। ਬਿਲਕੁਲ। ਤੇ ਹਰਜੋਤ ਸਿੰਘ ਜੀ 10 ਮਿਲੀਅਨ ਵਾਲੀ ਗੱਲ ਤੁਸੀਂ ਦੱਸ ਰਹੇ ਸੀਗੇ, ਤੇ ਫਿਰ ਕਿਉਂਕਿ ਆਪਾਂ ਹੋਰ ਵੀ ਅੱਜ ਗੱਲਾਂ ਜਿਹੜੀਆਂ ਉਹ ਕਰਨੀਆਂ ਆ, ਸੋ ਬੜੀ ਲੋਕਾਂ ਦੀ ਰੋਚਕਤਾ ਵਧੀ ਹੋਈ ਆ ਵੀ ਕਿਹਨੂੰ ਆ ਗਿਆ, ਕੀ ਖਰਚ ਲਿਆ ਤੇ ਹੁਣ ਕੀ ਉਹਨਾਂ ਦੇ ਨਾਲ ਹੋ ਰਿਹਾ ਆ। ਦੇਖੋ ਜੀ, ਇੱਕ ਪੰਜਾਬੀ ਜਤਿੰਦਰ ਸਿੰਘ 37 ਸਾਲਾਂ ਦਾ ਆਸਟ੍ਰੇਲੀਆ 'ਚ ਰਹਿੰਦਾ, ਆਪਣੀ ਇੱਕ ਉਹਦੀ ਪਾਰਟਨਰ ਆ 40 ਸਾਲਾਂ ਦੀ ਥੈਵਾ ਮੰਗੋਲੀ ਮਨੀਵਲ। ਤੇ ਕੀ ਹੋਇਆ ਵੀ ਉਹਦੇ ਅਕਾਊਂਟ ਦੇ ਵਿੱਚ ਕ੍ਰਿਪਟੋ ਕਰੰਸੀ ਵਾਲਿਆਂ ਨੇ $100 ਭੇਜਣਾ ਸੀ ਤੇ ਬਾਈ ਮਿਸਟੇਕ $10.4 ਮਿਲੀਅਨ ਜਿਹੜਾ ਆ ਉਹ ਭੇਜ ਦਿੱਤਾ ਆਸਟ੍ਰੇਲੀਆ ਦੇ ਵਿੱਚ crypto.com ਨੇ। 10,04,74,143। ਸੋ ਜਿੱਦਾਂ ਫਿਰ ਇਹ ਆਪਣੇ ਹੁਣ ਇਹਨਾਂ ਨੇ ਪੂਰਾ ਪੰਜਾਬੀ ਪੁਣਾ ਦਿਖਾ ਲਿਆ ਵੀ ਚੁੱਪ ਕਰਕੇ ਪੈਸੇ ਕਢਾਣੇ ਸ਼ੁਰੂ ਕਰਤੇ। 1 ਮਿਲੀਅਨ ਦਾ ਘਰ ਮਲੇਸ਼ੀਆ 'ਚ ਲੈ ਲਿਆ, 1 ਮਿਲੀਅਨ ਦਾ ਮੈਲਬੌਰਨ 'ਚ ਲੈ ਲਿਆ, ਦੋਸਤਾਂ ਨੂੰ ਪੈਸੇ ਦੇ ਦਿੱਤੇ, ਤੇ ਕੋਈ ਫਰਨੀਚਰ ਲੈ ਲਿਆ, ਹੋਰ ਮਹਿੰਗੀਆਂ ਕਾਰਾਂ ਲੈ ਲਈਆਂ। ਤੇ ਕੁਝ ਸਮੇਂ ਬਾਅਦ ਜਦੋਂ ਆਡਿਟ ਹੋਇਆ ਤੇ ਪਤਾ ਚੱਲਿਆ ਵੀ ਇਹ ਕੀ ਚੱਕਰ ਹੋਇਆ ਵੀ $100 ਭੇਜਣਾ ਸੀ। ਉਦਾਂ ਦੀ ਦੇਖ ਲਓ ਵੀ crypto.com ਵਾਲੇ ਹੈਗੇ ਆ ਤੇ ਉਹਨਾਂ ਨੇ ਤਾਂ ਬਾਈ ਮਿਸਟੇਕ ਇੰਨੇ ਜ਼ਿਆਦਾ ਪੈਸੇ ਭੇਜ ਦਿੱਤੇ ਹੈਗੇ ਆ। ਤੇ ਫਿਰ ਜੋ ਉਸਦੀ ਫਰੈਂਡ ਸੀ ਮੈਨੂਅਲ, ਉਸ ਨੂੰ ਅਰੈਸਟ ਕਰ ਲਿਆ ਮੈਲਬੌਰਨ ਦੇ 에ਅਰਪੋਰਟ ਤੇ ਮਾਰਚ 2022 ਦੇ ਵਿੱਚ, ਜਦੋਂ ਉਹ ਕੋਸ਼ਿਸ਼ ਕਰ ਰਹੀ ਸੀ ਉੱਥੋਂ ਫਲਾਈ ਕਰਕੇ ਆਪਣੇ ਮੁਲਕ ਮਲੇਸ਼ੀਆ ਨੂੰ ਵਾਪਸ ਜਾਣ ਦੇ ਲਈ। 1 ਵੇ ਟਿਕਟ ਲਈ ਉਹ ਸੀ, $11,000 ਉਹਦੇ ਤੋਂ ਕੈਸ਼ ਸੀਗਾ।
ਸੋ ਹੁਣ ਉਹਦੇ ਉੱਤੇ ਕੇਸ ਚੱਲ ਰਿਹਾ ਹੈਗਾ ਆਪਣੇ ਪੰਜਾਬੀ ਮੂਲ ਦਾ ਤੇ ਜਤਿੰਦਰ ਸਿੰਘ ਤੇ ਜੋ ਉਸਦੀ ਪਾਰਟਨਰ ਮੈਨੂਅਲ 40 ਸਾਲਾਂ ਦੀ। Crypto.com ਨੇ ਦੱਸਿਆ ਵੀ ਉਹਨਾਂ ਦਾ ਇੱਕ ਜਿਹੜਾ ਕੰਮ ਆ ਬਲਗੇਰੀਆ 'ਚ ਜਿਹੜਾ ਬੈਠਾ ਸੀਗਾ ਜਿਹਨੇ ਪ੍ਰੋਸੈਸ ਕਰਨਾ ਸੀਗਾ ਰੀਫੰਡ, ਉਹਨੇ ਐਕਸਲ ਸ਼ੀਟ ਦੇ ਵਿੱਚ ਗਲਤ ਅਮਾਊਂਟ ਜਿਹੜਾ ਉਹਦੇ ਕੋਲੋਂ ਭਰ ਹੋ ਗਿਆ। ਜਤਿੰਦਰ ਸਿੰਘ ਹੋਣਾ ਨੇ ਕਿਹਾ ਵੀ ਮੈਨੂੰ ਲੱਗਾ ਵੀ ਮੈਨੂੰ ਨੋਟੀਫਿਕੇਸ਼ਨ ਆਈ Crypto.com ਐਪ ਤੋਂ ਵੀ ਮੈਂ ਸ਼ਾਇਦ ਕੋਈ ਕੰਪੀਟੀਸ਼ਨ ਜਿੱਤ ਗਿਆ ਤੇ ਉਹਦੇ ਵਿੱਚੋਂ ਜਿਹੜੀ ਮਨੀ ਆ ਉਸਨੂੰ ਮਿਲੀ ਆ। ਤੇ ਸੋ ਕਹਿੰਦੇ ਵੀ ਉਸਨੇ 4 ਘਰ $4 ਮਿਲੀਅਨ ਦੇ ਵਹੀਕਲ, ਆਰਟ, ਫਰਨੀਚਰ ਤੇ ਹੋਰ ਕਈ ਕੁਛ ਜਿਹੜਾ ਆ ਜਦੋਂ ਡਾਲਰ ਆਏ ਤੇ ਉਹ ਖਰੀਦ ਲਿਆ। ਸੋ ਇਹ ਜਿਹੜੀ ਘਟਨਾ ਜਿਹੜੀ ਵਾਪਰੀ ਆ ਹੋਇਆ ਆਸਟ੍ਰੇਲੀਆ ਦੇ ਵਿੱਚ। ਇਹ ਆਪਾਂ ਖਬਰ ਕੀਤੀ ਸੀ, ਉਦੋਂ ਇਹ ਨਹੀਂ ਸੀ ਪਤਾ ਵੀ ਇਹਦੇ ਵਿੱਚ ਪੰਜਾਬੀ ਇਨਵੋਲਵ ਆ। ਮੈਨੂੰ ਯਾਦ ਆ ਵੀ ਉਦੋਂ ਜੀ, ਜੀ। Crypto.com ਨੇ ਦੱਸਿਆ ਸੀਗਾ ਵੀ ਉਹਨਾਂ ਨੇ ਗਲਤੀ ਨਾਲ ਕਿਸੇ ਨੂੰ $10 ਮਿਲੀਅਨ ਪਾਤਾ ਆ $100 ਦੀ ਥਾਂ ਤੇ ਫਿਰ ਆਹ ਚੀਜ਼ ਜਿਹੜੀ ਉਹ ਵਾਪਰੀ ਆ। ਜੀ। ਅਗਲੀ ਜਿਹੜੀ ਟਰੱਕਿੰਗ ਦੀ ਗੱਲ ਕਰਨੀ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਗੱਲ ਕਰਨੀ ਆ ਰੀਅਲ estate ਤੇ ਮਾਰਗੇਜ ਦੀ। ਟਰੱਕਿੰਗ ਲਾਅ ਐਨਫੋਰਸਮੈਂਟ ਗਰੁੱਪ ਆ, ਉਹਨਾਂ ਨੇ ਸਾਰੇ ਸੂਬਿਆਂ ਨੂੰ ਤੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਫੈਡਰਲ ਤੌਰ ਦੇ ਉੱਤੇ ਉਹਨਾਂ ਨੇ ਚਿੱਠੀ ਲਿਖ ਕੇ ਕਹਿ ਕੇ ਘੱਲਿਆ ਆ ਵੀ ਭਾਈ ਰੈਸਟ ਏਰੀਆਜ਼ ਬਣਾਓ। ਪਾਰਕਿੰਗ ਜਿਹੜੀ ਇਸ ਟਾਈਮ ਟਰੱਕਿੰਗ ਦੀ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਆ। ਪਾਰਕਿੰਗ ਸ਼ਾਰਟੇਜ ਬਹੁਤ ਜ਼ਿਆਦਾ ਆ ਤੇ ਇਹ ਇੱਕ ਪਬਲਿਕ ਸੇਫਟੀ ਇਸ਼ੂ ਵੀ ਬਣਦਾ ਜਾ ਰਿਹਾ ਆ, ਕਿਉਂਕਿ ਹੁਣ ਜਦੋਂ ਟਰੱਕਰ ਆ ਉਹਨਾਂ ਨੂੰ ਕਿਤੇ ਪਾਰਕਿੰਗ ਦੇ ਲਈ ਮਿਲਣਾ ਨਹੀਂ ਆ। ਫਿਰ ਜੇ ਉਹ ਰਾਤ ਨੂੰ ਚਲਾਉਂਦੇ ਆ HOS ਨੂੰ, ਜੇ ਉਹ ਫਿਰ ਉਹ ਕਰਦੇ ਆ, ਫਿਰ ਕਹਿੰਦੇ ਵੀ ਉਧਰੋਂ ਵੀ ਉਹਨਾਂ ਨੂੰ ਮਾਰ ਪੈਂਦੀ ਆ। ਇੱਥੇ ਰੁਕਣ ਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਥਾਂ ਜਿਹੜੀ ਉਹ ਕਿਤੇ ਨਹੀਂ ਆ। ਫਿਰ ਰੋਡ ਸਾਈਡ ਤੇ ਲਾਉਂਦੇ ਆ। ਜਿਹੜੇ ਕੋਈ ਹੋਰ ਟਰੈਵਲ ਕਰਦਾ ਆ ਉਹਨਾਂ ਦੇ ਲਈ ਵੀ ਖਤਰਾ ਬਣ ਜਾਂਦਾ ਤੇ ਉਹਨਾਂ ਦੇ ਲਈ ਆਪ ਲਈ ਵੀ ਖਤਰਾ ਬਣ ਜਾਂਦਾ ਆ। ਬਹੁਤ ਸਾਰੇ ਥਾਵਾਂ ਤੇ ਹਰਜੋਤ ਸਿੰਘ ਜੀ ਏਦਾਂ ਹੁੰਦਾ ਆ ਵੀ ਟਰੱਕਰਸ ਕਈ ਥਾਵਾਂ ਤੇ ਹੁਣ ਜਿੱਦਾਂ ਆਪਾਂ ਦੇਖਿਆ ਸਿਟੀਜ਼ ਨੇ ਤੇ ਇਹ ਫੈਸਲੇ ਲਏ ਹੋਏ ਆ ਵੀ ਪਾਰਕਿੰਗ ਤੁਸੀਂ ਅੰਦਰ ਕਰ ਹੀ ਨਹੀਂ ਸਕਦੇ ਕਿਸੇ ਪਾਸੇ, ਬਾਹਰ ਕਰੋ। ਬਾਹਰਲੀ ਜਿਹੜੀ ਅਪਰੂਵਲ ਨਹੀਂ ਜਲਦੀ ਮਿਲਦੀ, ਪਾਰਕਿੰਗ ਲਾਟ ਬਣਦੇ ਨਹੀਂ ਆ ਜਲਦੀ ਕਿਤੇ। ਸੋ ਬੜੀ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਆ ਕਈ ਥਾਵਾਂ ਦੇ ਉੱਤੇ ਟਰੱਕਰਸ ਨੂੰ ਪਾਰਕ ਕੀਤਿਆਂ ਹੋਇਆਂ ਖਤਰਾ ਇਸ ਲਈ ਵੀ ਸਾਹਮਣਾ ਕਰਨਾ ਪੈਂਦਾ, ਕੋਈ ਰੋਬਰਸ ਜਿਹੜੇ ਆ ਉੱਥੇ ਆ ਜਾਂਦੇ ਆ ਤੇ ਉਹਨਾਂ ਨੂੰ ਲੁੱਟ ਖੋਹ ਕਰਦੇ ਆ। ਸਾਡੇ ਟਰੱਕਰਸ ਵੀਰਾਂ ਨੇ ਹੀ ਦੱਸਿਆ ਆ LA ਸਾਈਡ ਦੇ ਵਿੱਚ ਕਈ ਨੇਬਰਹੁੱਡ ਇੰਨੇ ਕੁ ਜ਼ਿਆਦਾ ਖਤਰਨਾਕ ਬਣ ਚੁੱਕੇ ਆ, ਕਹਿੰਦੇ ਅਸੀਂ ਇਕੱਲਿਆਂ ਪਾਰਕ ਨਹੀਂ ਕਰਦੇ, ਅਸੀਂ 4-5 ਜਾਣੇ ਇਕੱਠੇ ਹੋ ਕੇ ਫਿਰ ਅਸੀਂ ਪਾਰਕ ਜਿਹੜਾ ਕਰਦੇ ਆ, ਨਹੀਂ ਤਾਂ ਜਿਹੜੀ ਬੜੀ ਪ੍ਰੋਬਲਮ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਆ। ਇੱਕ ਵਾਰੀ ਉਹਨਾਂ ਨੇ ਦੱਸਿਆ ਵੀ $10-20 ਪਿੱਛੇ ਹੀ ਇੱਕ ਮੁੰਡੇ ਨੂੰ ਇੱਕ ਰੋਬਰ ਨੇ ਖਪਾ ਦਿੱਤਾ ਵੀ ਖੌਰੇ ਪਤਾ ਨਹੀਂ ਇਹਦੇ ਕੋਲ ਕੀ ਹੋਊਗਾ, ਲੋਡ ਚੋਰੀ ਹੋਣਾ, ਉਹਨਾਂ ਦੀ ਜਾਨ ਨੂੰ ਜਿਹੜਾ ਉਹ ਖਤਰਾ। ਇਹ ਸਾਰੀਆਂ ਸਮੱਸਿਆਵਾਂ ਪਾਰਕਿੰਗ ਦੀ ਸ਼ਾਰਟੇਜ ਦੇ ਕਰਕੇ ਆ ਰਹੀਆਂ ਆ। DOT ਨੇ ਇਨਫਰਾਸਟ੍ਰਕਚਰ ਪਲਾਨ ਦੇ ਤਹਿਤ ਇੱਕ ਟੈਨਸੀ ਦੇ ਵਿੱਚ, ਇੱਕ ਫਲੋਰੀਡਾ ਦੇ ਵਿੱਚ multi-million dollars ਜਿਹੜੇ ਆ ਉਹ ਅਲਾਟ ਕੀਤੇ ਆ ਨਵੇਂ ਪਾਰਕਿੰਗ ਲਾਟਸ ਜਿਹੜੇ ਆ ਉੱਥੇ ਬਣਾਉਣ ਦੇ ਲਈ, ਰੈਸਟ ਏਰੀਆਜ਼ ਜਿਹੜੇ ਉਹ ਬਣਾਉਣ ਦੇ ਲਈ। ਸੋ ਇਸ ਨੂੰ ਤੇਜ਼ੀ ਦੇ ਨਾਲ ਇਸ ਦੇ ਉੱਤੇ ਕੰਮ ਕਰਨ ਦੀ ਜਿਹੜੀ ਹਰਜੋਤ ਸਿੰਘ ਜੀ ਜ਼ਰੂਰਤ ਆ। ਫਿਰ ਕਹਿੰਦੇ ਆ ਵੀ ਇਲੀਗਲ ਤੇ ਅਨਸੇਫ ਪਾਰਕਿੰਗ ਜਿਹੜੀ ਉਹ ਕਰਦੇ ਕਰਨ, ਵਿਚਾਰੇ ਕੀ ਕਰਨ, ਸਿਰ ਤੇ ਟਰੱਕ ਚੱਕ ਕੇ ਥੋੜੀ ਕਿਤੇ ਲੈ ਕੇ ਜਾ ਸਕਦੇ ਆ, ਲਾਉਣਾ ਤਾਂ ਕਿਤੇ ਪੈਣਾ ਹੀ ਆ। ਰਾਤ ਨੂੰ ਜੇ ਚਲਾਉਂਦੇ ਆ ਫਿਰ ਤੁਸੀਂ ਉਧਰੋਂ ਵੀ ਮਾਰਦੇ ਹੋ ਤੇ ਇਧਰੋਂ ਜੇ ਪਾਰਕ ਕਰਦੇ ਆ ਤੇ ਫਿਰ ਇਧਰੋਂ ਵੀ ਮਾਰਦੇ ਹੋ। ਸੋ ਹੁਣ ਇਹ ਤਾਂ ਸ਼ਰੇਆਮ ਵੀ ਫਿਰ ਇਹ ਧੱਕਾ ਜਿਹੜਾ ਇਹਨਾਂ ਦੇ ਨਾਲ ਹੋ ਰਿਹਾ। ਜੀ, ਸੋ ਬਿਲਕੁਲ ਇਹਦੇ ਇਸ ਮੁੱਦੇ ਤੇ ਆਉਣ ਵਾਲੇ ਸਮੇਂ 'ਚ ਵੱਡਾ ਸ਼ੋਅ ਵੀ ਆਪਾਂ ਪੰਜਾਬੀ ਰੇਡੀਓ USA ਤੇ ਕਰਾਂਗੇ। ਇਹ ਇਕੱਲਾ ਇਸ਼ੂ ਡਰਾਈਵਰਸ ਦਾ ਨਹੀਂ, ਕਹਿੰਦੇ ਵੀ ਜੋ ਲਾਅ ਐਨਫੋਰਸਮੈਂਟ ਆਫੀਸਰਸ ਆ, ਚਾਹੇ ਉਹ ਪੁਲਿਸਮੈਨ ਆ, ਪੈਟਰੋਲਮੈਨ ਆ, ਟਰੂਪਰਸ ਆ, ਉਹਨਾਂ ਦੇ ਲਈ ਵੀ ਆ। ਵੀ ਜਦੋਂ ਮੈਂ ਐਗਜ਼ਾਮਪਲ ਦਿੰਦਾ 99 ਤੇ ਮੈਂ ਕਈ ਵਾਰੀ ਸੈਨ ਹੋਜ਼ੇ ਤੋਂ ਉੱਧਰ ਜਾਂਦੇ ਆ ਫ੍ਰਿਜ਼ਨੋ ਨੂੰ, ਤੇ ਅਟਵਾਟਰ ਤੋਂ ਪਹਿਲਾਂ ਤੇ ਲਿਵਿੰਗਸਟਨ ਤੋਂ ਅੱਗੇ ਜਾ ਕੇ ਉੱਥੇ ਇੱਕ ਰੈਸਟ ਏਰੀਆ ਆਉਂਦਾ, ਦੂਰ-ਦੂਰ ਤਾਈਂ ਟਰੱਕ ਰੈਸਟ ਏਰੀਏ ਤੋਂ ਬਾਹਰ ਹੁੰਦੇ ਆ, ਸਾਈਡ ਤੇ ਲਾਇਓ। ਤੇ ਕਈ ਵਾਰੀ ਹਨੇਰਾ ਇੰਨਾ ਜ਼ਿਆਦਾ ਹੁੰਦਾ ਉੱਥੇ ਕੋਈ ਓਦਾਂ ਦਾ ਸ਼ਰਾਰਤ ਕਰਦਾ, ਕਿਸੇ ਦੇ ਸੱਟ ਚੋਟ ਲੱਗ ਜਾਏ। ਸੋ ਇਹ ਬਹੁਤ ਵੱਡਾ ਇਸ਼ੂ ਹੈਗਾ ਆ। ਸੋ ਜੋ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਪੀਟ ਬਟੀਜਰਸ ਹੈਗੇ ਆ, ਟਰਾਂਸਪੋਰਟੇਸ਼ਨ ਦੇ ਸੈਕਟਰੀ, ਉਹਨਾਂ ਨੇ ਇਹ ਕਿਹਾ ਵੀ ਕਾਫੀ ਵੱਡਾ ਅਮਾਊਂਟ ਸਟੇਟਸ ਨੂੰ ਦਿੱਤਾ ਜਾਊਗਾ ਟਰੱਕ ਪਾਰਕਿੰਗ ਨੂੰ ਐਕਸਪੈਂਡ ਕਰਨ ਦੇ ਲਈ। ਸੋ ਪਲੀਜ਼, ਸੋ ਹੁਣ ਇਹ ਆ ਵੀ ਸੁੱਤੇ ਨਾ ਰਿਓ। ਫਿਰ ਆਪਣੇ ਕਹਿ ਦਿੰਦੇ ਆ ਵੀ ਯਾਰ ਇਕੱਠੇ ਨਹੀਂ ਹੁੰਦੇ ਹੈਗੇ, ਆਪਣੇ ਸਟੇਟ ਦੇ ਗਵਰਨਰ ਨੂੰ ਜਾਂ ਜਿਹੜੇ ਟਰਾਂਸਪੋਰਟੇਸ਼ਨ ਡਿਪਾਰਟਮੈਂਟਸ ਹੈਗੀਆਂ ਉਹਨਾਂ ਦੇ ਨਾਲ ਹੁਣ ਤੋਂ ਹੀ ਕੰਟੈਕਟ ਕਰਨਾ ਸ਼ੁਰੂ ਕਰ ਦਿਓ ਵੀ ਭਾਈ ਕਿਹੜੇ ਏਰੀਏ ਦੇ ਵਿੱਚ ਪਾਰਕਿੰਗ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ, ਤਾਂ ਕਿ ਉੱਥੇ ਆਪਣੇ ਮੇਅਰ ਨੂੰ ਕੰਟੈਕਟ ਕਰੋ, ਹਨਾ, ਜਿਹੜੇ ਸ਼ਹਿਰ ਦੇ ਵਿੱਚ ਆ ਜਿੱਥੇ ਜ਼ਿਆਦਾ ਟਰੱਕਿੰਗ ਵਾਲੇ ਹੈਗੇ ਆ, ਹੁਣ ਤੋਂ ਹੀ ਐਕਟ ਕਰਨਾ ਸ਼ੁਰੂ ਕਰੋ। ਇਹੀ ਨਹੀਂ, ਹੁਣ ਸਿਟੀ ਦੇ ਕੌਂਸਲ ਮੈਂਬਰਸ ਤੇ ਸਿਟੀ ਮੇਅਰ ਦੀਆਂ ਇਲੈਕਸ਼ਨਾਂ ਜੀ। ਤੁਹਾਡੇ ਸਿਰ ਤੇ ਆ। ਇਹ ਇਸ਼ੂ ਨੂੰ ਹੌਟ ਬਣਾਓ ਤੁਸੀਂ,
ਉੱਥੇ ਜਿੱਥੇ ਟਾਊਨ ਹਾਲ ਹੁੰਦੀ, ਜਿੱਥੇ ਮਿਲਦੇ ਆ ਆਪਣੇ ਜਿੰਨੇ ਵੀ ਲੋਕ ਆ, ਜਿੰਨੀ ਵੀ ਟਰੱਕਿੰਗ ਕਮਿਊਨਿਟੀ, ਜਸਟ ਇਹ ਨਹੀਂ ਵੀ ਸਿਰਫ ਆਪਣੇ ਪੰਜਾਬੀਆਂ ਦੇ ਕਹਿਣਾ, ਬਾਕੀਆਂ ਦੀ ਵੀ ਸੇਮ ਹੀ ਆ। ਸਾਰੀ ਟਰੱਕਿੰਗ ਕਮਿਊਨਿਟੀ ਇਕੱਠੀ ਹੋ ਕੇ ਉਹਨਾਂ ਨੂੰ ਸਵਾਲ ਪੁੱਛੋ ਵੀ ਭਾਈ ਤੁਸੀਂ ਤਾਂ ਸਾਨੂੰ ਸ਼ਹਿਰਾਂ ਚੋਂ ਤਾਂ ਬਾਹਰ ਧੱਕੀ ਜਾਂਦੇ ਆ, ਅਸੀਂ ਪਾਰਕ ਕਿੱਥੇ ਕਰੀਏ, ਸੇਫਟੀ ਕਿੱਥੇ ਆ, ਕੰਪਨੀ ਦੇ ਬਾਹਰ ਖੜੇ ਟਰੱਕਾਂ 'ਚੋਂ ਚੋਰੀ ਹੋ ਜਾਂਦੀ ਹੈ, ਕਿੱਥੇ ਪਾਰਕ ਅਸੀਂ ਜਿਹੜਾ ਉਹ ਕਰੀਏ, ਤੁਸੀਂ ਦੱਸੋ। ਵੀ ਜਾਂ ਤਾਂ ਸੇਫਟੀ ਵੀ ਜਿਹੜੀ ਉਸ ਚੀਜ਼ ਦੇ ਨਾਲ ਜਿਹੜੀ ਉਹ ਬਣਾਈ ਜਾਵੇ, ਬਹੁਤ ਵੱਡਾ ਇਸ਼ੂ ਆ ਇਸ ਟਾਈਮ। ਕੱਲਾ ਜਾਨ ਦੇ ਨਾਲ ਨਾਲ ਤੇ ਜਿਹੜਾ ਮਾਲ ਦਾ, ਦੋਨਾਂ ਚੀਜ਼ਾਂ ਦਾ ਹੀ ਜਿਹੜਾ ਇਸ ਟਾਈਮ ਖਤਰਾ ਬਣਿਆ ਪਿਆ ਆ। ਸੋ ਬਹੁਤ ਵਾਰੀ ਆਪਾਂ ਜਾਣਦੇ ਹਾਂ, ਕਿੰਨੀ ਵਾਰੀ ਟਰੱਕਰਾਂ ਨੇ ਜਿਹੜਾ ਉਹ ਦੱਸਿਆ ਵੀ ਰੈਸਟ ਏਰੀਏ ਬੰਦ ਪਏ ਆ, ਉੱਥੇ ਕਹਿੰਦੇ ਜੀ ਕੰਮ ਚੱਲੀ ਜਾਂਦਾ ਆ, ਹੁੰਦਾ ਹੀ ਕੁਛ ਨਹੀਂ ਆ, ਨਾ ਉੱਥੇ ਕੰਮ ਹੋ ਰਿਹਾ ਤੇ ਨਾ ਰੈਸਟ ਏਰੀਆ ਖੁੱਲਾ ਆ, ਚੱਲ ਕੀ ਰਿਹਾ ਆ। ਸੋ ਐਗਜ਼ਿਸਟਿੰਗ ਰੈਸਟ ਏਰੀਆਜ਼ ਉਸ ਨੂੰ ਐਕਸਪੈਂਡ ਕਰੋ, ਨਵੇਂ ਜਿਹੜੇ ਉਹ ਇਸ ਦੇ ਵਿੱਚ ਐਡ ਕਰੋ, ਐਡੀਸ਼ਨਲ ਪਾਰਕਿੰਗ ਉਸ ਦੇ ਵਿੱਚ ਐਡ ਕਰਨ ਦੀ ਜ਼ਰੂਰਤ ਆ। ਇਹ ਮੁੱਦਾ ਬਣਾਓ ਤੁਸੀਂ ਜਦੋਂ ਜਿਹੜੇ ਲੋਕਲ ਸਿਟੀ ਲੈਵਲ ਦੇ ਉੱਤੇ ਉਹ ਵੀ, ਤੇ ਜਿਹੜੀ ਉਹ ਹੁਣ ਰਿਪਰੈਜ਼ੈਂਟੇਟਿਵ ਆਉਣੇ ਆ ਤੁਹਾਡੇ ਨਾਲ, ਜਿੱਦਾਂ ਇੱਥੇ ਜਿਮ ਕੋਸਟਾ ਆ, ਉਹਨਾਂ ਦੇ ਮੂਹਰੇ ਮਾਰਕ ਮੇਹਰ ਆ, ਵਲਡਾਹੋ ਨੇ, ਸਾਲਸ ਨੇ, ਇਹ ਜਿਹੜਾ ਮੈਂ ਇੱਥੇ ਦੀ ਡਿਸਟ੍ਰਿਕਟਸ ਦੀ ਗੱਲ ਕਰ ਰਿਹਾ, ਬਾਕੀ ਹੋਰ ਥਾਵਾਂ ਦੇ ਉੱਤੇ ਆ ਜਿਹੜੇ ਫੈਡਰਲ ਲੈਵਲ ਤੇ ਜਾਂਦੇ, ਉਹਨਾਂ ਨੂੰ ਵੀ ਇਹ ਜਿਹੜੇ ਸਵਾਲ ਆ ਬੇਕਰਫੀਲਡ ਜ਼ਰੂਰ ਬਹੁਤ ਪੁੱਛੋ। ਵੱਡੀ ਟਰੱਕਿੰਗ ਆਪਣੇ ਪੰਜਾਬੀ ਹੈਗੇ, ਵੱਡੀ 99 ਦੇ ਇੰਡਸਟਰੀ। ਹਰਜੋਤ ਸਿੰਘ ਜੀ, ਜਿਹੜੇ ਮਰਜ਼ੀ ਸ਼ਹਿਰ ਚ ਉਂਗਲ ਰੱਖ ਲਓ, ਸੋ ਉਹ ਟਰੱਕਿੰਗ ਹੀ ਕੈਵਨ ਟਰੱਕਿੰਗ ਆ ਹੁਣ। ਮਕਾਰਥੀ ਐਡੇ ਵੱਡੇ ਕਾਂਗਰਸਮੈਨ ਆ ਉੱਥੇ, ਰਿਪਬਲਿਕਨ, ਉਹਨਾਂ ਪਿੱਛੇ ਪਾਓ ਹੁਣ, ਉੱਥੇ ਹਾਂ ਵੋਟਾਂ ਪੈਣੀਆਂ ਹਨਾ। ਹਾਂ, ਜਸਟ ਬਿਕੋਜ਼ ਇਹ ਵੀ ਉਹ ਦੋਨੋਂ ਪਾਸਿਆਂ ਇਹਨਾਂ ਨੂੰ ਘੇਰ ਕੇ ਰੱਖੋ ਭਾਈ, ਕੁਛ ਤਾਂ ਫਿਰ ਹੋਊਗਾ, ਤਾਂ ਗੱਲ ਜਿਹੜੀ ਉਹ ਬਣਨੀ ਆ। ਤੇ ਹੁਣ ਆਪਾਂ ਹਰਜੋਤ ਸਿੰਘ ਜੀ ਅਗਲੇ ਮੁੱਦੇ ਤੇ ਗੱਲ ਕਰਦੇ ਹਾਂ, ਰੀਅਲ estate ਤੇ ਮਾਰਗੇਜ ਨੂੰ ਲੈ ਕੇ। ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਮੋਹਨ ਚੀਮਾ ਜੀ। ਮੋਹਨ ਚੀਮਾ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਭਾਜੀ, ਸਤਿ ਸ਼੍ਰੀ ਅਕਾਲ। ਖਾਲਸਾ ਭਾਜੀ, ਆਪ ਜੀ ਨੂੰ, ਪੰਜਾਬੀ ਰੇਡੀਓ ਯੂਐਸ ਦੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੋਹਨ ਸਿੰਘ ਚੀਮਾ ਜੀ, ਤਾਂ ਆਪਣੀਆਂ ਆਈਡੀ ਸ਼ੇਅਰ ਕਰ ਲਿਓ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ। ਜੀ ਵੀਰ ਜੀ। ਸੋ ਜਿਹੜੀ ਤੇ ਸਾਡੀ ਲੋਨ ਨਾਲ ਜੁੜਦੀ ਜੈਂਡਰ ਮਾਰਗੇਜ ਨਾਲ ਆਈਡੀ, ਉਹ ਹੈਗੀ ਜੀ ਆਈਡੀ ਨੰਬਰ 698952। ਜਿਹੜਾ ਅਸੀਂ ਰੀਅਲ estate ਦਾ ਕੰਮ ਕਰਨੇ ਆ ਜੈਂਡਰ ਰੀਅਲ estate ਨਾਲ, ਉਸ ਦੀ ਆਈਡੀ ਹੈਗੀ ਜੀ 02067197 ਜੀ। ਸੋ ਮੋਹਨ ਚੀਮਾ ਜੀ, ਕੀ ਅਪਡੇਟ ਲੈ ਕੇ ਆਏ ਆ ਜੀ ਮਾਰਗੇਜ ਰੇਟਸ ਨੂੰ ਲੈ ਕੇ ਜਾਂ ਰੀਅਲ estate ਦੀ ਮਾਰਕੀਟ ਨੂੰ ਲੈ ਕੇ ਅੱਜ? ਹਾਂਜੀ। ਸੋ ਰਾਜਪਾਲ ਦੇਖੋ ਰਾਜਪਾਲ ਜੀ, ਏਦਾਂ ਹੈ ਕਿ ਜਿਹੜੀ ਤੇ ਗੱਲਬਾਤ ਆਪਾਂ ਕਰੀਏ ਇਸ ਵੇਲੇ ਮਾਰਗੇਜ ਰੇਟਸ ਦੀ, ਇਹਦੇ ਵਿੱਚ ਕੋਈ ਵੀ ਕਹਿ ਲਓ ਵੀ ਛੁੱਟ ਨਹੀਂ ਮਿਲ ਰਹੀ ਇਸ ਵੇਲੇ। ਇਹ ਰੈਗੂਲਰਲੀ ਕੰਟੀਨਿਊਸਲੀ ਉੱਪਰ ਵਾਲੇ ਪਾਸੇ ਨੂੰ ਹੀ ਜਾ ਰਹੇ। ਇਸ ਚੀਜ਼ ਦਾ ਖਤਰਾ ਸਾਨੂੰ ਉਦੋਂ ਸੀਗਾ ਜਦੋਂ ਰੇਟ ਬੜੇ ਘੱਟ ਸੀਗੇ, ਬਹੁਤ ਜ਼ਿਆਦਾ ਘੱਟ ਰੇਟ ਸੀਗੇ। ਸਾਨੂੰ ਪਤਾ ਸੀ ਇਹਨੇ ਬਾਉਂਸ ਬੈਕ ਕਰਨਾ ਹੀ ਕਰਨਾ ਕਦੀ ਨਾ ਕਦੀ। ਉੱਪਰੋਂ ਫਿਰ ਇਨਫਲੇਸ਼ਨ ਦੀ ਫੀਅਰ, ਫੈਡ ਦੀਆਂ ਪਾਲਿਸੀਜ਼, ਇਹਨਾਂ ਨੇ ਆਪਣੇ ਕਹਿ ਲਓ ਵੀ ਬੰਨ ਲਈ ਗੱਲ ਵੀ ਆਪਾਂ ਇਸ ਨੂੰ ਘਟਾਉਣਾ ਨਹੀਂ, ਹੁਣ ਇਹਨਾਂ ਨੂੰ ਲਗਾਤਾਰ ਵਧਾਉਣਾ ਹੀ ਹੈ। ਕੋਈ ਵੀ ਐਨਾਲਿਸਟ ਅੱਜ ਤੁਸੀਂ ਦੇਖ ਲਓ ਜਾਂ ਐਕਸਪਰਟ ਕਹਿ ਲਓ, ਕੋਈ ਇਹ ਗੱਲ ਨਹੀਂ ਕਰ ਰਿਹਾ ਵੀ ਵਿਆਜ ਘਟਾਓ। ਕਿਤੇ ਕੋਈ ਖਬਰ ਆ ਹੀ ਨਹੀਂ ਰਹੀ। ਕੋਈ ਜੋਰ, ਕੋਈ ਕਹਿੰਦਾ ਨਾ ਵੀ ਕੋਈ ਬੰਦੇ ਜੋਰ ਲਾਉਂਦੇ, ਜਿਵੇਂ ਤੁਸੀਂ ਗੱਲ ਸ਼ੋਅ ਚ ਗੱਲ ਕਰਦੇ ਵੀ ਟਰੱਕਿੰਗ ਦੇ ਵਿੱਚ ਸਾਨੂੰ ਟਰੱਕਾਂ ਨੂੰ ਵੀ ਇਹਨਾਂ ਨੂੰ ਇਕੱਠੇ ਹੋ ਕੇ ਆ ਕਰੀਏ, ਜਾਂ ਇੱਥੇ ਹੋਰ ਪਾਰਕਿੰਗ ਸਾਹਮਣੇ, ਮਾਰਕੀਟ ਦੇ ਵਿੱਚ ਕੋਈ ਵੀ ਨਹੀਂ ਗੱਲ ਕਰ ਰਿਹਾ। ਸਭ ਨੂੰ ਇਸ ਚੀਜ਼ ਦੀ ਫੀਅਰ ਸੀਗੀ, ਖਤਰਾ ਸੀਗਾ ਵੀ ਇਹ ਹੋਣਾ। ਇਸ ਕਾਰਨ ਹੁਣ ਇਸ ਵੇਲੇ ਜਿਹੜੇ ਮਾਰਗੇਜ ਰੇਟਸ ਹੈ, ਇਹਨਾਂ ਨੂੰ ਕੋਈ ਰੋਕ ਨਹੀਂ ਰਿਹਾ, ਔਰ ਇਹ ਨਾ ਹੀ ਰੁਕਨੇ ਹੈ ਜਲਦੀ ਕੀਤੇ। ਹਾਂ, ਮਿਡ ਟਰਮ ਇਲੈਕਸ਼ਨ ਦੇ ਵਿੱਚ ਹੋ ਸਕਦਾ ਕੁਝ ਪਾਲਿਸੀਜ਼ ਵੋਟਾਂ ਲੈਣ ਦੇ ਚੱਕਰ 'ਚ ਕੋਈ ਇੱਕ ਦੋ ਗੱਲਾਂ ਕਰ ਦੇਣ ਕਿ ਅਸੀਂ ਵਿਆਜ ਨੂੰ ਇੰਨਾ ਘਟਾਉਣਾ, ਪਰ ਉਹਦੇ ਵਿੱਚ ਫਿਰ ਖਤਰਾ ਇਹ ਹੈਗਾ ਜੀ, ਜਦੋਂ ਵੀ ਵਿਆਜਾਂ ਵਿੱਚ ਥੋੜੀ ਜਿਹੀ ਰਾਹਤ ਮਿਲੂਗੀ, ਜਦੋਂ ਕਹ ਲਓ ਵੀ ਜੇ 7 ਤੋਂ ਆ ਕੇ 6 ਤੇ ਲਾ ਕੇ 5 ਤੇ ਆ ਗਏ, ਫਿਰ ਕੀ ਹੋਣਾ, ਫਿਰ ਰਫੜਾ ਦਫੜੀ ਪੈ ਜਾਣੀ। ਫਿਰ ਜਿਹੜੇ ਇਹ ਸਾਰੇ ਬਾਇਰਸ ਹੁਣ ਇਸ ਵੇਲੇ ਵੇਟ ਕਰ ਰਹੇ, ਇਹਨਾਂ ਨੇ ਸਾਰਿਆਂ, ਜਿਵੇਂ ਕਹਿੰਦੇ ਨਾ ਵੀ ਇੱਕ ਪ੍ਰਾਪਰਟੀ ਦੇ ਉੱਪਰ ਮਲਟੀਪਲ ਆਫਰਸ ਆਉਣੀਆਂ ਆ ਜਾਂਦੀਆਂ ਸੀ, ਫਿਰ ਧੱਕਾਸ਼ਾਹੀ ਫਿਰ ਸ਼ੁਰੂ ਹੋ ਜਾਂਦੀ ਹੈ। ਫਿਰ ਕੀ ਹੋਣਾ, ਫਿਰ ਤੁਸੀਂ ਜਿਹੜੇ ਬਾਇਰ, ਜਿਹੜਾ ਆਰਡੀਨਰੀ ਬਾਇਰ ਆ, ਉਹ ਮਾਰਕੀਟ 'ਚ ਫਿਰ ਬਾਹਰ ਹੋ ਗਿਆ। ਉਹ ਕਿਉਂ? ਕਿਉਂਕਿ ਲੈਣ ਵਾਲੇ ਫਿਰ ਸਾਰੇ ਵਾਪਸ ਆ ਗਏ, ਫਿਰ ਰੌਲਾ ਪੈ ਜਾਂਦਾ। ਸੋ ਇਸ ਵੇਲੇ ਜੇ ਤੁਸੀਂ ਕਿਸੇ ਦੂਸਰੇ ਐਂਗਲ ਨਾਲ ਦੇਖੋ ਨਾ, ਉਹ ਇਹ ਹੈਗਾ ਕਿ ਭਾਈ ਜੇ ਤੇ ਘਰ ਦੀ ਲੋੜ ਹੈਗੀ ਹੈ, ਪਰਿਵਾਰ ਨੂੰ ਘਰ ਚਾਹੀਦਾ ਰਹਿਣ ਵਾਸਤੇ, ਹਨਾ, ਤੇ ਮੰਨਣਾ ਮੈਂ ਇਸ ਗੱਲ ਨੂੰ ਵੀ ਵਿਆਜ ਆ ਨੇ, ਪਰ ਇਸ ਵੇਲੇ ਨਾ ਬਿਡਿੰਗ ਵਾਰਸ ਨਹੀਂ ਹੈਗੀ। ਜਿਹੜਾ ਘਰ ਤੁਹਾਨੂੰ ਪਸੰਦ ਆ, ਤੁਸੀਂ ਉਹਦੀ ਆਪਣੇ ਹਿਸਾਬ ਨਾਲ ਆਫਰ ਦਿਓ ਵੀ ਮੈਂ ਇੰਨੇ ਪੈਸੇ ਘੱਟ ਦੇਣੇ, ਦੱਸੋ ਤੁਸੀਂ ਵੇਚਣਾ ਜੀ। ਇਹ ਚੀਜ਼ ਤੁਸੀਂ ਕਰ ਸਕਦੇ ਹੋ। ਡਾਊਨ ਪੇਮੈਂਟ ਜੇ ਤੁਹਾਡੇ ਕੋਲ ਪੈਸੇ ਜੁੜੇ ਪਏ ਆ, ਉਹ ਤੇ ਬੈਂਕ 'ਚ ਪਏ ਰਹਿਣੇ ਆ, ਉਹਨਾਂ ਨੇ ਤੁਹਾਨੂੰ ਕੋਈ ਦੇਣਾ ਨਹੀਂ। ਤੇ ਜੇ ਤੁਸੀਂ ਉਹਨੂੰ ਇਨਵੈਸਟ ਕਰ ਸਕਦੇ ਹੋ ਐਸਟ ਬੇਸਡ, ਯਾਨੀ ਕਿ ਰੀਅਲ estate ਦੇ ਵਿੱਚ, ਜੇ ਤੁਸੀਂ ਘਰ ਨਹੀਂ ਲਿਆ ਤੇ ਇਸ ਵਾਸਤੇ ਘਰ ਲੈਣ ਦਾ ਸਮਾਂ ਵੀ ਠੀਕ ਹੈਗਾ, ਜੇ ਤੁਸੀਂ ਇਸ ਐਂਗਲ ਨਾਲ ਵੇਖੋ। ਜੀ ਬਿਲਕੁਲ, ਸਰੋਤਿਆਂ ਦੱਸਦੇ ਆਈਏ 16 ਸਾਲਾਂ ਬਾਅਦ ਇੰਨਾ ਜ਼ਿਆਦਾ ਇੰਟਰਸਟ ਰੇਟ ਹੋਇਆ ਹੈਗਾ,
ਤੇ ਲਗਭਗ ਹੁਣ ਪੌਣੇ 7 6.75 7 ਦੇ ਲੱਗ ਛਾਗੇ ਚੀਮਾ ਜੀ, ਰਾਈਟ? ਬਿਲਕੁਲ ਜੀ, ਹਾਂਜੀ ਬਿਲਕੁਲ ਜੀ, ਬਿਲਕੁਲ। ਇਹ ਦੇਖੋ ਜਦੋਂ ਰੇਟ ਘੱਟ ਸੀਗੇ ਨਾ ਖਾਲਸਾ ਭਾਜੀ, ਤੇ ਉਸ ਮੈਂ ਬਹੁਤ ਜ਼ੋਰ ਲਾਇਆ ਜੀ। ਮੈਂ ਦੇਖੋ ਸਾਡਾ ਇੱਕ ਤੇ ਕੰਮ ਹੈਗਾ, ਦੂਸਰੀ ਸਾਡਾ ਮੰਨਦਾ ਵੀ ਸਲਾਹ ਦੀ ਜਿਹੜੀ ਬੈਸਟ ਹੁੰਦੀ ਹੈ। ਮੈਂ ਬਹੁਤ ਜ਼ੋਰ ਲਾਉਂਦਾ ਸੀ, ਬੜੇ ਸੱਜਣਾਂ ਨੂੰ ਮੈਂ ਕਿਹਾ ਤੁਸੀਂ ਨਾ ਕਾਰ ਲੈ ਲਓ, ਇਸ ਵੇਲੇ ਵਿਆਜ ਬੜੇ ਵਧੀਆ ਹੈ। ਤੇ ਮੈਂ ਮੰਨਣਾ ਘਰਾਂ ਦੀ ਪ੍ਰਾਈਸ ਉਦੋਂ ਬੜੀ ਜ਼ਿਆਦਾ ਸੀਗੀਆਂ, ਉਹ ਹਾਲੇ ਵੀ ਘਟੀਆਂ ਨਹੀਂ ਹੈਗੀਆਂ। ਤੇ ਮੈਨੂੰ ਇਹ ਸਵਾਲ ਆਉਂਦਾ ਸੀਗਾ, ਮੈਨੂੰ ਅੱਗੋਂ ਇਹ ਜਵਾਬ ਮਿਲਦਾ ਸੀ, ਨਹੀਂ ਭਾਈ ਰੇਟ ਥੋੜੇ ਹੋਰ ਘੱਟ ਜਾਂਦਾ ਫਿਰ ਲਵਾਂਗੇ। ਤੇ ਮੈਂ ਉਦੋਂ ਗੱਲ ਕਰਨੀ 2.5% 3% ਰੇਟ ਮਿਲਦਾ ਸੀਗਾ। ਸੋ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ, ਜਿਹੜੀਆਂ ਅਸੀਂ, ਕਿਉਂਕਿ ਸਾਡੀ ਇੰਡਸਟਰੀ ਹੈਗੀ ਆ। ਹੁਣ ਤੁਸੀਂ ਓਵਰਆਲ ਦੇਖ ਲਓ ਵੀ ਜਿਹੜੇ ਘਰਾਂ ਦੇ ਕਈ ਸ਼ਹਿਰਾਂ ਦੇ ਵਿੱਚ ਪ੍ਰਾਈਸ ਘਟਣੇ ਸ਼ੁਰੂ ਹੋ ਗਏ। ਇੱਥੇ ਸਾਡੇ ਕੁਝ ਬਿਲਡਰਸ ਹੈਗੇ ਆ, ਉਹਨਾਂ ਨੇ 50-50 ਹਜ਼ਾਰ ਵੀ ਘਰਾਂ ਦੇ ਪ੍ਰਾਈਸ ਜਿਹੜੇ ਨਵੇਂ ਘਰ ਬਣਾਏ ਸੀ ਪਰਮਨੈਂਟ ਕਢਾਏ ਨਾ, ਉਹ ਘਟਾ ਰਹੇ ਆ। ਕਿਉਂ? ਇਹ ਵੱਡੀਆਂ ਕੰਪਨੀਆਂ, ਇਹਨਾਂ ਕੋਲ ਪੈਸਾ ਬੜਾ, ਇਹਨਾਂ ਨੂੰ ਇਹ ਖਤਰਾ ਯਾਰ ਹੁਣ ਕਿੰਨਾ ਘਟਾ ਕੇ ਨਾ ਉਹ ਵੇਚਦੀ ਆ, ਆਪਾਂ ਫਿਰ ਹੋਰ ਅਗਲੇ ਘਰ ਨਹੀਂ ਬਣਾਉਂਦੇ, ਹਨਾ। ਸੋ ਦੇ ਆਰ ਵੈਰੀ ਵਰੀਡ ਐਂਡ ਵੈਰੀ ਕੰਸਰਨ। ਸੋ ਇਸ ਵੇਲੇ ਤੁਸੀਂ ਘਰ ਦੀ ਡੀਲ ਬਣਾ ਸਕਦੇ ਹੋ, ਪਰ ਇਹ ਵੀ ਟਾਈਮ ਬਦਲ ਜਾਣਾ। ਦੇਖਿਓ ਤੁਸੀਂ ਫੇਰ ਰੌਲਾ ਪੈ ਜਾਣਾ। ਇਹ ਮਾਰਕੀਟ ਹੀ ਇਸ ਤਰ੍ਹਾਂ ਦੀ ਹੈਗੀ, ਹਾਊਸਿੰਗ ਚੀਜ਼ ਹੀ ਇੱਕ ਐਸੀ ਹੈਗੀ ਆ ਵੀ ਇਹਦੇ ਵਿੱਚ ਹਰ ਇੱਕ ਦਾ ਕਹਿ ਲਓ ਵੀ ਮਨ ਹੁੰਦਾ ਮੈਂ ਆਪਣਾ ਘਰ ਲਵਾਂ। ਜਦੋਂ ਵੀ ਥੋੜੀ ਜਿਹੀ ਕਿਸੇ ਪਾਸੇ ਢਿੱਲ ਆਉਂਦੀ ਹੈ, ਐਵਰੀਬਡੀ ਗੋਜ਼ ਇਨ ਇੱਕੋ ਪਾਸੇ ਨੂੰ, ਫਿਰ ਰੌਲਾ ਪੈ ਜਾਂਦਾ ਵੀ ਹੁਣ ਮੈਂ ਵੀ ਲੈਣਾ। ਸੋ ਇਸ ਵੇਲੇ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਦੇਖੋ ਵੀ ਤੁਹਾਡਾ ਕਿਰਾਇਆ ਕਿੰਨਾ ਬਣਦਾ, ਘਰ ਦੀ ਕਿਸ਼ਤ ਕਿੰਨੀ ਬਣਦੀ ਹੈ। ਜੇ ਤੁਹਾਨੂੰ ਪ੍ਰਾਈਸ ਚੰਗੀ ਮਿਲਦੀ ਹੈ ਨਾ, ਪ੍ਰਾਈਸ ਦੀ ਐਡਵਾਂਟੇਜ ਤੁਸੀਂ ਆਹ ਸਮੇਂ 'ਚ ਇਸ ਵੇਲੇ ਲੈ ਸਕਦੇ ਹੋ। ਮੈਂ ਰੇਟ ਦੀ ਗੱਲ ਨਹੀਂ ਕਰ ਰਿਹਾ, ਮੈਂ ਪ੍ਰਾਈਸ ਦੀ ਗੱਲ ਕਰ ਰਿਹਾ ਵੀ ਕਾਰ ਦੀ ਜਿਹੜੀ ਪ੍ਰਾਈਸ ਹੈ ਤੁਸੀਂ ਇਸ ਵੇਲੇ ਇਸ ਸਮੇਂ ਨੈਗੋਸ਼ੀਏਟ ਕਰ ਸਕਦੇ ਹੋ। 2-3 ਚੀਜ਼ਾਂ ਨੇ ਬਿਲਕੁਲ ਮੋਹਨ ਚੀਮਾ ਜੀ ਇਸ ਦੇ ਵਿੱਚ। ਇੱਕ ਤਾਂ ਤੁਹਾਨੂੰ ਪਸੰਦ ਦਾ ਘਰ ਵੀ ਮਿਲ ਸਕਦਾ, ਕਿਉਂਕਿ ਰੀਸੈਂਟਲੀ ਸਰਵੇ ਬਹੁਤ ਆਏ ਸੀਗੇ ਵੀ ਜਿਨ੍ਹਾਂ ਨੇ, ਜਦੋਂ ਆਪਾਂ ਇੰਟਰਸਟ ਰੇਟ ਘੱਟ ਸੀ, ਜਦੋਂ ਬਿਡਿੰਗ ਵਾਰ ਚੱਲਦੀ ਸੀਗੀ, ਲੋਕਾਂ ਨੇ ਕਈ ਚੀਜ਼ਾਂ ਵੇਵ ਆਫ ਕਰਕੇ, ਬਹੁਤ ਸਾਰੀਆਂ ਇੰਸਪੈਕਸ਼ਨਸ ਵੇਵ ਕਰਕੇ ਤੇ ਘਰ ਲਏ, ਜਿੱਤੋਂ ਪਛਤਾ ਰਹੇ ਨੇ। ਕਿਸੇ ਦੀ ਫਾਊਂਡੇਸ਼ਨ ਪ੍ਰੋਬਲਮ, ਕਿਸੇ ਦੀ ਰੂਫ ਦੀ ਪ੍ਰੋਬਲਮ। ਹੁਣ ਇਹ ਮੌਕਾ ਆ ਵੀ ਤੁਹਾਨੂੰ ਪਸੰਦ ਦਾ ਘਰ ਜਿੱਦਾਂ ਦਾ ਚਾਹੀਦਾ ਆ ਤੇ ਗੁੱਡ ਪ੍ਰਾਈਸ ਦੇ ਉੱਤੇ ਡੈਫੀਨੇਟਲੀ ਜਿਹੜਾ ਉਹ ਮਿਲ ਸਕਦਾ ਆ। ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ, ਹੁਣ ਦੇਖੋ ਜਦੋਂ ਸੈਂਟਰਲ ਬੈਂਕ ਬਾਕੀ ਬੈਂਕਾਂ ਨੂੰ 0% ਵਿਆਜ ਦੇ ਉੱਤੇ ਮਨੀ ਦੇ ਰਹੀ ਸੀ, ਉਹ ਤੋਂ ਘੱਟ ਤਾਂ ਇੰਟਰਸਟ ਰੇਟ ਹੋਰ ਥੱਲੇ ਨਹੀਂ ਜਾ ਸਕਦਾ। 0 ਤਾਂ 0 ਹੀ ਆ ਨਾ, ਉੱਤੋਂ ਥੱਲੇ ਤਾਂ ਕੁਝ ਨਹੀਂ ਹੋਣਾ। ਹੁਣ ਜਦੋਂ ਉਹਨਾਂ ਨੇ 3.25% ਤੱਕ ਕਰਤਾ, ਤੇ ਓਬਵੀਅਸਲੀ ਜਿਹੜੀਆਂ ਬਾਕੀ ਬੈਂਕਾਂ ਉਹਨਾਂ ਨੇ ਆਪਣਾ ਮਾਰਜਨ ਉੱਥੇ ਹੀ ਵਿੱਚ 3% ਤੱਕ ਤਾਂ ਜਿਹੜਾ ਉਹ ਰੱਖਦੇ ਆ। ਸੋ ਇਹ ਅੱਜ ਤੋਂ 3-4 ਮਹੀਨੇ ਪਹਿਲਾਂ ਹੀ ਰਾਜਵੀਰ ਭਾਜੀ, ਜਿਵੇਂ ਤੁਸੀਂ ਗੱਲਾਂ ਕਰਦੇ ਸੀ ਨਾ ਵੀ ਲੋਕਾਂ ਨੇ ਇੰਸਪੈਕਸ਼ਨਾਂ ਨਹੀਂ ਕਰਾਈਆਂ, ਉਹਨਾਂ ਦੇ ਨਤੀਜੇ ਹੁਣ ਆ ਰਹੇ ਆ। ਕਿਸੇ ਰੂਲ ਲੀਕ ਹੋ ਰਹੀ ਹੈ, ਕਿਸੇ ਦਾ ਕੁਛ ਹੋ ਰਿਹਾ। ਆਪਾਂ ਹਮੇਸ਼ਾ ਇੰਸਪੈਕਸ਼ਨ 'ਚ ਬੜੀ ਫੇਵਰ ਕਰਨਾ, ਘਰ ਨੂੰ ਚੈੱਕ ਜ਼ਰੂਰ ਕਰੋ। ਨਾਲੇ ਇੱਕ ਗੱਲ ਹੋਰ ਵੀ ਸੀਗੀ ਨਾ, ਉਦੋਂ ਤੁਸੀਂ ਓਵਰ ਆਸਕਿੰਗ ਪ੍ਰਾਈਸ ਦੇ ਰਹੇ ਸੀਗੇ, ਤੇ ਘਰ ਮਿਲਣ ਦਾ ਲੱਗਾ ਸੀ ਨਾ, ਤੇ ਲੋਕੀ 1.25 ਲੱਖ ਦੀ ਆਫਰ ਦੇਣ ਤੋਂ ਘਬਰਾਉਂਦੇ ਨਹੀਂ ਸੀਗੇ। ਕਹਿੰਦੇ ਮੈਂ ਤਾਂ ਲੈਣਾ ਹੀ ਲੈਣਾ। ਇੱਕ ਉੱਪਰੋਂ ਅਸੀਂ ਪੰਜਾਬੀ, ਸਾਡੇ ਵਿੱਚ ਨਾ ਬੜਾ ਹੁੰਦਾ ਵਹੀ ਜੇ ਲੈਣੀ ਆਪਾਂ ਜੋ ਮਰਜ਼ੀ ਕਰ ਲਓ, 25,000 ਵੱਧ ਲਓ, ਮੈਂ ਤਾਂ 50,000 ਵੱਧ ਦੇਣ ਨੂੰ ਤਿਆਰ। ਠੀਕ ਹੈ, ਹੁਣ ਉਹ ਚੀਜ਼ ਨਹੀਂ ਰਹੀ। ਹੁਣ ਥੋੜੀ ਜਿਹੀ ਮੈਂ ਇਹਨੂੰ ਕਹਿੰਦਾ ਵੀ ਰੀਜ਼ਨੇਬਲ ਮਾਰਕੀਟ ਜਿਹੜੀ ਹੈ, ਅਸੀਂ ਚਾਹੁੰਦੇ ਵੀ ਇਹੋ ਸੀਗੇ ਨਾ ਵੀ ਮਾਰਕੀਟ ਦੇ ਵਿੱਚ ਕੰਮ ਕਰਨੇ ਆ, ਰੀਅਲ ਐਸਟੇਟ ਦੇ ਕੰਮ ਕਰ, ਅਸੀਂ ਕਹਿੰਦੇ ਯਾਰ ਮਾਰਕੀਟ ਵਿੱਚ ਸਟੇਬਿਲਿਟੀ ਕਿੱਦਾਂ ਦੀ ਹੋਵੇ। ਸਟੇਬਿਲਿਟੀ ਉਦੋਂ ਹੁੰਦੀ ਹੈ ਜਦੋਂ ਬੰਦਾ ਆਪਣਾ ਨਾ ਅੰਡਰ ਪ੍ਰੈਸ਼ਰ ਨਾ ਹੋਵੇ ਮੈਂ ਘਰ ਲੈਣਾ। ਵੀ ਇਹ ਨਾ ਹੋਈ ਯਾਰ ਮੈਂ ਤੇ ਘਰ ਲੈ ਨਹੀਂ ਸਕਦਾ, ਮੈਂ ਤੇ 10 ਘਰਾਂ ਦੀ ਆਫਰ ਪਈ ਸੀ, ਮੇਰੀ ਤੇ ਇੱਕ ਵੀ ਨਹੀਂ ਮੰਨੀ। ਫਿਰ ਬੰਦਾ ਕਹਿੰਦਾ ਯਾਰ ਤੂੰ ਮੇਰੇ ਤੋਂ ਲੱਖ ਵੱਧ ਲੈ, ਮੈਂ ਦੇਣਾ, ਮੈਨੂੰ ਖਾ ਲੈਂਦਾ। ਉਹ ਗਲਤ ਗੱਲ ਸੀ, ਹਨਾ। ਉਹ ਟਾਈਮ ਸਹੀ ਨਹੀਂ ਸੀਗਾ ਵੀ ਤੁਸੀਂ ਓਵਰ ਆਸਕਿੰਗ ਪ੍ਰਾਈਸ ਜਿਹੜੀਆਂ ਬਿਡਸ ਦੇ ਰਹੇ ਸੀ, ਉਹਨੂੰ ਤੁਸੀਂ ਕੰਟਰੋਲ ਵੀ ਨਹੀਂ ਕਰ ਪਾ ਰਹੇ। ਦੇਖੋ ਸਾਡੇ ਹੱਥ ਨਹੀਂ ਸੀਗਾ, ਤੁਸੀਂ ਨਹੀਂ ਕੰਟਰੋਲ ਕਰਦੇ। ਹੁਣ ਸਮਾਂ ਥੋੜਾ ਜਿਹਾ ਹੋਰ ਸਮੇਂ ਨੂੰ ਤੁਰ ਪਿਆ ਹੈਗਾ। ਸੋ ਇਸ ਵੇਲੇ ਤੁਸੀਂ ਆਪਣੀ ਪਸੰਦੀਦਾ ਘਰ ਆਪਣੀ ਮਰਜ਼ੀ ਦੀ ਪ੍ਰਾਈਸ ਸੈੱਟ ਕਰਕੇ ਆਫਰ ਪਾ ਸਕਦੇ ਹੋ। ਹਾਂ, ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖਿਓ ਕਿ ਰੀਅਲ ਐਸਟੇਟ ਏਜੰਟ ਅਤੇ ਆਪਣੇ ਲੋਨ ਅਪਰੂਵਲ ਲੈਟਰ ਆਪਣੇ ਹੱਥ ਜ਼ਰੂਰ ਰੱਖੋ। ਇਹ ਤੁਹਾਡੀ ਹਮੇਸ਼ਾ ਹੈਲਪ ਕਰਨਗੇ, ਇਹ ਤੁਹਾਡੀ ਫੇਵਰ ਚ ਹੋਣਗੇ, ਕਿਉਂਕਿ ਇਹਦੇ ਆ ਲਾਇਸੈਂਸ ਏਜੰਟ ਬੇਸਿਕ, ਉਹਨਾਂ ਦੀ ਜੌਬ ਹੈਗੀ, ਉਹਨਾਂ ਦੀ ਫਿਡੂਸ਼ਰੀ ਡਿਊਟੀ ਹੈਗੀ ਹੈ ਕਿ ਤੁਹਾਡੀ ਹੈਲਪ ਕਰਨ। ਸੋ ਬਹੁਤ ਸਾਰੇ ਕੰਟਰੈਕਟ ਵੀ ਕੈਂਸਲ ਹੋ ਰਹੇ ਨਵੇਂ ਘਰਾਂ ਦੇ, ਤੇ ਕਈ ਜਿਹੜੇ ਡਿਪੋਜ਼ਿਟ ਆ ਉਹ ਬਿਲਡਰ ਮਾਰਨ ਦੀ ਕੋਸ਼ਿਸ਼ ਕਰਦੇ ਆ। ਇੱਕ ਰਾਜਗਨਵੀਰ ਸਿੰਘ ਜੀ, ਪਿਛਲੇ ਹਫਤੇ ਆਪਾਂ ਨੂੰ ਕਾਲ ਵੀ ਆਈ ਸੀ ਮੰਟੀਕਾ ਤੋਂ, ਵੀ ਉਹ ਜਿਸ ਬੰਦੇ ਨੇ ਘਰ ਖਰੀਦਿਆ, ਕਹਿੰਦਾ ਵੀ 150,000 ਉਹਦੀ ਅਪਰੇਜ਼ਲ ਘੱਟ ਆਈ ਜੋ ਪਰਚੇਜ਼ ਪ੍ਰਾਈਸ ਤੋਂ। ਤੋ ਕਹਿੰਦਾ ਮੈਂ ਤਾਂ ਬਿਲਡਰ ਨੂੰ ਕਹਿਤਾ ਵੀ ਜੇ ਇੰਨੇ ਦਾ ਦੇਣਾ ਠੀਕ ਆ, ਨਹੀਂ ਤਾਂ ਤੈਨੂੰ ਮੇਰੇ ਪੈਸੇ ਵਾਪਸ ਕਰਨੇ ਪੈਣੇ ਆ। ਠੀਕ ਹੈ ਕਿ ਨਹੀਂ? ਸੋ ਅਲਟੀਮੇਟਲੀ ਉਹਨਾਂ ਨੇ ਨੈਗੋਸ਼ੀਏਟ ਕਰ ਲਿਆ ਸੇਮ ਪ੍ਰਾਈਸ ਤੇ। ਹਾਂਜੀ, ਜਿੰਨਾ ਕੋਈ ਏਜੰਟ ਸੀ ਨਾ ਹੈਗੇ ਆਪਣੇ ਖਾਲਸਾ ਭਾਜੀ, ਮੇਰੇ ਕੋਲ ਇਹ ਗੱਲਾਂ ਤਕਰੀਬਨ ਸਾਨੂੰ ਰੋਜ਼ ਹੀ ਆਉਂਦੀਆਂ, ਭਾਜੀ ਮੇਰੀ ਹੁਣ ਤੁਸੀਂ ਹੈਲਪ ਕਰੋ। ਨਾਮ ਉਹਨਾਂ ਦਾ ਏਜੰਟ ਦਾ, ਨਾਮ ਉਹਨਾਂ ਦਾ ਲੋਨ ਕੀਤਾ, ਕਿਉਂਕਿ ਉਹ ਰੇਡੀਓ ਤੇ ਸ਼ੋਅ ਸੁਣਿਆ ਸੀ ਤੁਹਾਡੀ ਗੱਲ, ਜਿਵੇਂ ਮੈਂ ਅਸੀਂ ਆਪਸ ਚ ਕਰ ਰਹੇ ਹਾਂ। ਹੁਣ ਕਹਿੰਦੇ ਚੱਲ ਭਾਈ ਦੀ ਸਲਾਹ ਲਈਏ। ਇਸੇ ਕਾਰਨ ਮੈਂ ਕਹਿੰਦਾ ਯਾਰ ਇੱਕ ਏਜੰਟ ਕੀ ਹੁੰਦਾ, ਜਿਵੇਂ ਤੁਸੀਂ ਵਕੀਲ ਨਹੀਂ ਕਰਦੇ, ਵਕੀਲ ਦਾ ਕੰਮ ਹੈ ਵਕਾਲਤ ਕਰਨਾ।
ਰੀਅਲ ਏਸਟੇਟ ਦਾ ਕੰਮ ਹੈ ਜਾਂ ਰੀਅਲ ਏਸਟੇਟ ਦਾ ਕੰਮ ਕਰਨਾ ਵੀ ਇਹਦੇ ਸਾਰੇ ਕੰਟਰੈਕਟ ਦੇ ਵਿੱਚ ਕੀ ਲਿਖਿਆ ਹੈਗਾ ਵੀ ਤੁਹਾਡੀ ਉਹਨੇ ਕਿਸ ਤਰ੍ਹਾਂ ਹੈਲਪ ਕਰਨੀ ਹੈ। ਆਹ ਸਿਚੁਏਸ਼ਨ ਦੇ ਵਿੱਚ ਜਦੋਂ ਤੁਸੀਂ ਡਿਪੋਜ਼ਿਟ ਦੇ ਆਉਂਦੇ ਹੋ ਤੇ ਜੇ ਤੁਸੀਂ ਬਿਲਡਰ ਦੇ ਏਜੰਟ ਨਾਲ ਗੱਲ ਕਰਦੇ ਹੋ, ਉਹਦੇ ਬਿਲਡਰ ਦਾ ਏਜੰਟ ਹੈਗਾ, ਉਹਨੇ ਤਾਂ ਉਹਨਾਂ ਦਾ ਪੱਖ ਲੈਣਾ, ਤੁਹਾਡਾ ਵਿੱਚ ਕੁਝ ਨਹੀਂ ਹੋਣਾ। ਤੁਸੀਂ ਫਿਰ ਕਹਿਣਾ ਭਾਜੀ ਮੈਨੂੰ ਤੇ ਹੁਣ ਗੱਲ ਨਹੀਂ ਸਮਝ ਲੱਗੀ, ਮੈਂ ਤਾਂ ਸਾਈਨ ਕਰ ਰਿਹਾ ਸੀ ਪੇਪਰ। ਸੋ ਇਸ ਕਾਰਨ ਰੀਅਲ ਏਸਟੇਟ ਏਜੰਟ ਦੇਖੋ ਆਪਣੇ ਪੰਜਾਬੀ ਤਬਕੇ ਨੂੰ ਜ਼ਰੂਰ ਪ੍ਰਮੋਟ ਕਰੋ। ਅਸੀਂ ਸਾਰੇ ਇੱਥੇ ਮਿਹਨਤ ਕਰਨ ਆਏ ਹਾਂ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਏਜੰਟ ਰੀਅਲ ਏਸਟੇਟ ਤੇ ਆਓ, ਹੋਰ ਬੜੀਆਂ ਕੰਪਨੀਆਂ ਹੈਗੀਆਂ, ਬਟ ਪਲੀਜ਼ ਮੇਕ ਸ਼ੋਰ ਕਰੋ ਜਾਂ ਕੋਈ ਏਜੰਟ ਆਪਣੇ ਨਾਲ ਜ਼ਰੂਰ ਲੈ ਕੇ ਜਾਇਆ ਕਰੋ। ਕੱਲੇ ਸਿੱਧੇ ਜਾ ਕੇ ਤੇ ਡਿਪੋਜ਼ਿਟ ਦਾ ਚੈੱਕ ਕਰਾਤਾ ਸੀ ਤੇ ਕਰ ਲਓ, ਏਦਾਂ ਨਾ ਕਰੋ। ਜੀ ਬਿਲਕੁਲ। ਸੋ ਇੱਕ ਵਾਰੀ ਆਪਣਾ ਨੰਬਰ ਵੀ ਸ਼ੇਅਰ ਕਰ ਲਿਓ ਮੋਹਨ ਚੀਮਾ ਜੀ, ਜੇ ਕਿਸੇ ਨੇ ਵੀ ਸਲਾਹ ਲੈਣੀ ਆ, ਕੰਟੈਕਟ ਕਰਨਾ ਆ, ਸੋ ਤੁਹਾਡੇ ਨਾਲ ਗੱਲ ਕਰ ਸਕਦੇ। ਜੀ ਦੇਖੋ ਜੀ, ਮੇਰਾ ਜਿਹੜਾ ਨੰਬਰ ਹੈਗਾ 559 905 2575 5599052575। ਇਸ ਨੰਬਰ 'ਤੇ ਤੁਸੀਂ ਕਾਲ, ਟੈਕਸਟ ਜਾਂ ਵੌਇਸਮੇਲ ਵੀ ਛੱਡ ਸਕਦੇ ਹੋ। ਤੇ ਤੁਹਾਡਾ ਕੋਈ ਵੀ ਸਵਾਲ ਹੋਵੇ ਜਿਹਦੇ ਵਿੱਚ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਆ ਜਾਂ ਰੀਅਲ ਏਸਟੇਟ ਦੀ ਹੈਗੀ ਹੈ, ਸਾਡਾ ਟਰੱਕਿੰਗ ਦੇ ਵਿੱਚ ਵੀ ਬਹੁਤ ਕੰਮ ਹੈਗਾ ਜੀ। ਅਸੀਂ ਟਰੱਕਿੰਗ ਦੇ ਲੋਨਸ ਜਿਹੜੇ ਕਿ ਜ਼ੈਂਡਰ ਕੈਪੀਟਲ ਕਾਰਪੋਰੇਟ ਅਸੀਂ ਕਰਨੇ ਆ, ਉਹਦੀ ID ਨੰਬਰ ਹੈਗੀ ਹੈ CFR DBO 1039991। ਇਸ ਤਹਿਤ ਜੇ ਕਿਸੇ ਨੇ ਕੋਈ ਟਰੱਕ ਦਾ ਲੋਨ ਕਰਾਉਣਾ ਜਾਂ ਟ੍ਰੇਲਰ ਦਾ ਲੋਨ ਕਰਾਉਣਾ, ਰੀਫਾਈਨੈਂਸ ਕਰਾਉਣਾ, ਪੈਸੇ ਕਢਾਉਣੇ ਨੇ, ਇਹ ਵੀ ਕੰਮ ਜਿਹੜਾ ਹੈਗਾ ਵੀ ਚਲੋ ਜੈਂਡਰ ਕੈਪੀਟਲ ਕਾਰਪ ਕਰਦੀ ਹੈਗੀ ਹੈ। ਸੋ ਪਰ ਮੇਨ ਨੰਬਰ ਜਿਹੜਾ ਹੈਗਾ ਜੀ 559 905 2575 ਜੀ ਬਿਲਕੁਲ। ਸੋ ਇਸ ਨੰਬਰ ਦੇ ਉੱਤੇ ਕੰਟੈਕਟ ਜਿਹੜਾ ਜੀ ਕਰ ਲਿਓ, ਸਲਾਹ ਜਿਹੜਾ ਉਹ ਤੁਸੀਂ ਇਹਨਾਂ ਕੋਲ ਲੈ ਸਕਦੇ ਆ। ਅਫੋਰਡੇਬਿਲਿਟੀ ਨੂੰ ਲੈ ਕੇ ਮੋਹਨ ਚੀਮਾ ਜੀ ਤੁਸੀਂ ਇਸ ਟਾਈਮ ਕੀ ਕਹਿਣਾ ਚਾਹੁੰਦੇ ਆ? ਕਿਉਂਕਿ ਜਿੱਦਾਂ ਤੁਸੀਂ ਕਿਹਾ ਵੀ ਪ੍ਰਾਈਸ ਅਜੇ ਘਰਾਂ ਦੇ ਉਨੇ ਨਹੀਂ ਘਟੇ, ਪਰ ਇੰਟਰਸਟ ਰੇਟ ਜਿਹੜੇ ਵੱਧ ਗਏ ਆ, ਉਹਦੇ ਨਾਲ ਫਰਕ ਬਹੁਤ ਪੈ ਜਾਂਦਾ ਜਿਹੜਾ ਘਰ ਖਰੀਦਣ ਲੱਗਾ ਵੀ ਹੁਣ ਅਫੋਰਡੇਬਲ ਹੋਊਗਾ ਕਿ ਨਹੀਂ, ਉੱਤੋਂ ਰਿਸੈਸ਼ਨ ਲੂਮਿੰਗ ਹੋਵੇ। ਸੋ ਉਹਨਾਂ ਦੇ ਲਈ ਕੀ ਸਲਾਹ ਹੈ ਜਿਹੜਾ ਅਜੇ ਵੀ ਸੋਚ ਰਹੇ ਆ ਵੀ ਕੀ ਕੀਤਾ ਜਾਵੇ? ਦੇਖੋ, ਅਫੋਰਡੇਬਿਲਿਟੀ ਜਿਹੜਾ ਫੈਕਟਰ ਹੈਗਾ ਨਾ, ਬੈਂਕ ਨੇ ਵੀ ਲੋਨ ਉਹਨਾਂ ਨੂੰ ਦੇਣਾ ਵੀ ਜਿਨ੍ਹਾਂ ਦੀ ਉਹਨਾਂ ਨੇ ਪਹਿਲਾਂ ਤੁਹਾਡੀ ਡੈਟ ਟੂ ਇਨਕਮ ਦੇਖਣੀ ਹੈ ਵੀ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਨਹੀਂ ਕਰਦੇ। ਅੱਜ ਤੋਂ ਸਾਲ ਪਹਿਲਾਂ ਜਿਹਨੇ ਘਰ ਬੁੱਕ ਕਰਾਏ ਸੀ, ਜਿਹੜੇ ਹੁਣ ਉਹ ਘਰ ਬਣ ਕੇ ਜਿਹੜੇ ਲੈਣ ਲੱਗੇ, ਉਹਨਾਂ ਚੋਂ ਅੱਧੇ ਪਚੱਧੇ ਤੇ ਕੁਆਲੀਫਾਈ ਕਰ ਹੀ ਨਹੀਂ ਰਹੇ। ਕਿਉਂ? ਵਾਈ? ਇੱਕ ਤੇ ਜਿਹੜਾ ਹੁਣ ਲੌਕ ਹੋਣਾ ਰੇਟ, ਉਹਦੇ ਕਾਰਨ ਦੀ ਪੇਮੈਂਟ ਵੱਧ ਜਾਂਦੀ ਹੈ। ਜਦੋਂ ਪੇਮੈਂਟ ਵੱਧਦੀ, ਤੁਹਾਡੀ ਇਨਕਮ ਤੇ ਨਹੀਂ ਵਧੀ ਨਹੀਂ, ਉਹ ਫਿਰ ਡੈਟ ਟੂ ਇਨਕਮ ਦਾ ਇਸ਼ੂ ਹੈਗਾ, ਫਿਰ ਤੁਹਾਡਾ ਲੋਨ ਜਿਹੜਾ ਹੈਗਾ ਉਹ ਪਾਸ ਨਹੀਂ ਹੋ ਰਿਹਾ। ਸੋ ਇਸ ਵੇਲੇ ਇਹ ਵੀ ਕਾਫੀ ਸਾਨੂੰ ਇੱਕ ਚੀਜ਼ ਨੂੰ ਫੇਸ ਕਰਨਾ ਪੈ ਰਿਹਾ ਰੋਜ਼ਾਨਾ ਵੀ ਜਿਹੜੇ ਬੰਦੇ ਪਹਿਲਾਂ ਕੁਆਲੀਫਾਈ ਕਰਦੇ ਸੀ, ਉਹ ਇਸ ਵੇਲੇ ਕੁਆਲੀਫਾਈ ਜਿਹੜੇ ਹੈਗੇ ਉਹ ਨਹੀਂ ਕਰ ਰਹੇ। ਇਹਦੇ ਨਾਲ ਜਿਹੜੀ ਇੱਕ ਦੂਸਰੀ ਗੱਲ ਜਿਹੜੀ ਜੁੜਦੀ ਹੈਗੀ ਇੱਕ ਆਪਣੇ ਰਾਜੂ ਭਾਜੀ, ਉਹ ਇਹ ਹੈਗੀ ਹੈ ਵੀ ਆ ਜਿਹੜਾ ਰੈਂਟ ਹੈ ਨਾ, ਇੱਕ ਤਾਂ ਇਹ ਵੀ ਨਹੀਂ ਰੁਕਦਾ ਪਿਆ। ਹੁਣ ਜਿਹੜੇ ਲੋਕੀ ਜਿਹੜੇ ਅਸੀਂ ਮੰਨਦੇ ਹਾਂ ਮਹਿੰਗਾਈ ਹੈਗੀ ਹੈ, ਇਨਫਲੇਸ਼ਨ ਹੈਗੀ ਹੈ, ਬੜਾ ਕੁਛ ਹੈਗਾ, ਰਿਸੈਸ਼ਨ 'ਚ ਵੀ ਜਾ ਰਹੇ ਆ। ਮੈਂ ਤਾਂ ਕਹਿੰਦਾ ਮਾਈਲਡ ਰਿਸੈਸ਼ਨ ਤੇ ਆਲਰੇਡੀ ਚੱਲ ਵੀ ਰਿਹਾ। ਪਰ ਜਿਹੜਾ ਰੈਂਟ ਹੈਗਾ, ਕਿਸੇ ਪੈਸੇ ਕਿਸੇ ਜਿਹੜੇ ਪਹਿਲਾਂ ਤੇ ਵੱਡੀਆਂ ਕੰਪਨੀਆਂ ਦੀ ਮਾਣ ਉਹੀ ਉਹ ਘਰ ਚੱਕੀ ਜਾਂਦੀਆਂ, ਤੇ ਜਿਹੜੇ ਆਮ ਬੰਦੇ ਨੇ ਕਿਰਾਇਆ ਲੈਂਦਾ ਉਹ ਵੀ ਕਹਿੰਦਾ ਵੀ ਮੈਂ ਤਾਂ ਵੱਧ ਤੋਂ ਵੱਧ ਰੈਂਟ ਲਵਾਂ, ਮੇਰਾ ਤਾਂ ਕਿਰਾਇਆ, ਮੈਂ ਤੇ ਕਿਰਾਏ ਚੋਂ ਪੈਸੇ ਕਮਾਉਣੇ। ਸੋ ਇਸ ਵੇਲੇ ਜਿਹੜੀ ਰੈਂਟਲ ਮਾਰਕੀਟ ਹੈ ਉਹ ਵੀ ਬੜੀ ਪੱਕੀ ਹੋਈ ਹੈ। ਇਹ ਨਹੀਂ ਵੀ ਤੁਹਾਨੂੰ ਘਰ ਦੀ ਪੇਮੈਂਟ ਇੰਨੀ ਬਣਦੀ ਹੈ ਤੇ ਰੈਂਟਲ ਬੜਾ ਸਸਤਾ ਹੈਗਾ, ਇੰਨਾ ਗੈਪ ਨਹੀਂ ਹੈਗਾ। ਇਟ ਇਜ਼ ਵੈਰੀ ਕਲੋਜ਼। ਸੋ ਸਮਟਾਈਮਸ ਇਟ ਮੇਕ ਸੈਂਸ ਵੀ ਅਸੀਂ ਘਰ ਹੀ ਲੈ ਲਈਏ, ਚਲੋ ਭਾਵੇਂ ਪੇਮੈਂਟ ਤੁਹਾਡੀ 500-700 ਵੱਧ ਜਾਂਦੀ ਹੈ, ਚਲੋ ਕੋਈ ਨਹੀਂ, ਪਰ ਹੋ ਸਕਦਾ ਆਲੇ ਸਮੇਂ 'ਚ ਕਦੀ ਇਹ ਵਿਆਜ ਕਰਨਗੇ, ਤੁਹਾਨੂੰ ਇੱਕ ਰੀਫਾਈਨੈਂਸ ਦੀ ਕੋਈ ਆਪਸ਼ਨ ਸ਼ਾਇਦ ਮਿਲ ਸਕਦੀ ਹੈਗੀ ਹੈ। ਸੋ ਇਸ ਵੇਲੇ ਅਫੋਰਡੇਬਿਲਿਟੀ ਇਜ਼ ਅ ਬਿਗ ਇਸ਼ੂ। ਇਹਦੇ ਵਾਸਤੇ US ਗਵਰਨਮੈਂਟ ਨੋਸ, ਪਰ ਰਾਈਟ ਨਾਓ ਉਹਨਾਂ ਬਸ ਵਿਆਜਾਂ ਦੇ ਪਿੱਛੇ ਲੱਗੇ ਹੋਏ, ਉਹਨਾਂ ਦੇ ਹਾਊਸਿੰਗ ਮਾਰਕੀਟ ਨੂੰ ਔਰ ਬੇਸਿਕਲੀ ਚਾਹੁੰਦੇ ਵੀ ਇਹ ਦਬਾਅ 'ਚ ਰਹੇ। ਸੋ ਬੇਸਿਕਲੀ ਜੋ ਮੇਰੀ ਸੋਚ ਹੈਗੀ ਹੈ, ਜੋ ਹੈਗੀ ਹੈ ਵੀ ਰੇਜ਼ਿੰਗ ਰੇਟਸ ਐਂਡ ਟਰਾਈਂਗ ਟੂ ਕੰਟਰੋਲ ਦਾ ਮਾਰਕੀਟ। ਬੇਸਿਕਲੀ ਹੁਣ ਉਹ ਦੁਆਲੇ ਵੀ ਜਿਹੜੀਆਂ ਜੌਬਸ ਹੈਗੀਆਂ ਜਿਹੜੀਆਂ ਵੀ ਘਟ ਨਹੀਂ ਰਹੀਆਂ। ਹਜੇ ਵੀ US ਦੀ ਜਿਹੜੀ ਜੌਬ ਗਰੋਥ ਹੈਗੀ ਹੈ ਨਾ, ਈਵਨ ਦੋ some of the multinationals have laid some of the people they have sent them home ਵੀ ਤੁਹਾਡੇ ਕੋਲ ਜੌਬਸ ਨਹੀਂ ਹੈਗੀਆਂ, ਪਰ ਓਵਰਆਲ US ਜੌਬ ਮਾਰਕੀਟ ਇਜ਼ ਸਟਰੋਂਗ। ਇਹ ਕਿਤੇ ਜਾ ਹੀ ਨਹੀਂ ਰਹੀ। ਜਦ ਤੱਕ ਜੌਬਾਂ ਹੈਗੀਆਂ ਲੋਕਾਂ ਨੇ ਘਰ ਲੈਣੇ, ਭਾਵੇਂ ਥੋੜੀ ਪੇਮੈਂਟ ਵੱਧ ਬਣ, ਫਿਰ ਵੀ ਲੈਣੇ ਅੱਗੇ। ਜਦ ਤੱਕ ਉਹ ਚੀਜ਼ ਨਹੀਂ ਕੰਟਰੋਲ ਹੁੰਦੀ ਨਾ, ਸੋ ਪੀਪਲ ਕੋਲ ਸਟਿਲ ਬਾਏ ਹੋਮ। ਔਰ ਇਸ ਕਾਰਨ ਫੈਡ ਜਿਹੜਾ ਹੈਗਾ ਉਹ ਦੇ ਆਰ ਨਰਵਸ। ਉਹਨਾਂ ਨੂੰ ਸਮਝ ਲੱਗਦੀ, ਉਹ ਵਧਾਈ ਜਾਂਦੇ, ਬਾਅਦ ਇੱਕ ਵਾਰ ਤੌਰ ਤੇ ਹੀ ਵਧਾਈ ਜਾਣੇ ਆ। So they're trying to basically kill the market. They have slaughtered the stock market. They are after the housing market. So they're after many things. ਪਰ ਉਹਨਾਂ ਦੇ ਵੀ ਹੱਥ ਬੰਨੇ ਆ। ਉਹ ਚਾਹੁੰਦੇ ਯਾਰ ਕਿੰਨੀ ਕੁ ਮਹਿੰਗਾਈ ਕਰ ਲਈਏ, ਕਿੰਨੀ ਕੁ ਇਹਨੂੰ ਕਿੰਨਾ ਕੰਟਰੋਲ ਕਰੀਏ। ਸੋ ਦੇ ਆਰ ਫੀਅਰਲੈਸ ਐਟ ਦਿਸ ਪੁਆਇੰਟ। ਉਹਨਾਂ ਦੇ ਰੇਟ ਜਿਹੜੇ ਹੈਗੇ ਆ ਉਹ ਘਟਾਉਣੇ ਨਹੀਂ ਜਲਦੀ ਕੀਤੇ ਹਨ। ਦੇ ਆਰ ਗੋਇੰਗ ਟੂ, ਜਿਹੜੀ ਨੈਕਸਟ ਮੀਟਿੰਗ ਹੈਗੀ ਨਵੰਬਰ ਦੇ ਵਿੱਚ, ਉਹਦੇ ਵਿੱਚ ਵੀ 50 ਬਿਪਸ ਯਾਨੀ ਕਿ 0.50 ਬਿਪਸ ਉਹਨਾਂ ਨੇ ਫੇਰ ਰੇਟ ਵਧਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਕਰਨੀ ਹੈਗੀ। ਸੋ ਅਫੋਰਡੇਬਿਲਿਟੀ ਇਜ਼ ਅ ਬਿਗ ਪ੍ਰੋਬਲਮ, ਬਟ this is the time they live in now. ਜੀ ਸੋ ਥੈਂਕ ਯੂ ਮੋਹਨ ਚੀਮਾ ਜੀ, ਬਹੁਤ ਸ਼ੁਕਰੀਆ। ਤੇ ਸਰੋਤਿਓ, ਤੁਸੀਂ ਵੀ ਰੀਅਲ ਏਸਟੇਟ ਦੇ ਬਾਰੇ ਜਾਂ ਟਰੱਕਿੰਗ ਇਕਵਿਪਮੈਂਟ ਦੇ ਲੋਨਸ ਦੇ ਬਾਰੇ ਜੇ ਗੱਲ ਕਰਨੀ ਹੋਵੇ ਤਾਂ ਮੋਹਨ ਚੀਮਾ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ 5599052575
559 905 25 75 ਦੇ ਉੱਤੇ। ਸ਼ੁਕਰੀਆ ਮੋਹਨ ਚੀਮਾ ਜੀ, ਮਿਲਦੇ ਹਾਂ ਜੀ ਫਿਰ ਆਪਾਂ ਨੈਕਸਟ ਟਾਈਮ ਫਿਰ। ਥੈਂਕ ਯੂ, ਥੈਂਕ ਯੂ ਰਾਜਵੀਰ ਭਾਜੀ, ਖਾਲਸਾ ਭਾਜੀ ਤੇ ਸਭ ਸਰੋਤਿਆਂ ਨੂੰ ਫਿਰ ਮੇਰੇ ਵੱਲੋਂ ਇੱਕ ਵਾਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ ਤੇ ਆਪਾਂ ਵੀ ਹਰਜੋਤ ਸਿੰਘ ਜੀ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।